ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਮਾਰਚ 2025 30 ਫੱਗਣ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਰਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ GS ਗਰੇਵਾਲ ਵੱਲੋਂ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ ਆਪਣੇ ਵਿਊਅਰਸ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਰੋਸਾ ਰੱਖਣ ਔਰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਔਰ ਜਿਹੜੇ ਪਖੰਡੀ ਜਿਹੜੇ ਸਾਧ ਨੇ ਸੰਤ ਨੇ ਉਹਨਾਂ ਦੇ ਪਿੱਛੇ ਨਾ ਲੱਗਣ ਔਰ ਆਪਣਾ ਜਿਹੜਾ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਰੱਖਣ। ਸੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ GS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਇਤਿਹਾਸਕ ਦਿਨ ਬਾਰੇ ਕਿ ਅੱਜ 13 ਮਾਰਚ 1849 ਨੂੰ ਗੁਜਰਾਤ ਦੀ ਜਿਸ ਤਰ੍ਹਾਂ ਕਿ ਲੜਾਈ ਵਿੱਚ ਹਾਰਨ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਡੁੱਬਿਆ ਸੀ ਔਰ 13 ਮਾਰਚ 1940 ਨੂੰ ਸ਼ਹੀਦ ਊਧਮ ਸਿੰਘ ਨੇ ਮਾਈਕਲ ਅਡਵਾਇਰ ਨੂੰ ਲੰਡਨ ਵਿੱਚ ਸਜ਼ਾ ਯਾਫਤਾ ਕੀਤਾ ਸੀ ਜਿਹੜਾ ਕਿ ਜਲਿਆਂਵਾਲਾ ਬਾਗ ਕਾਂਡ ਲਈ ਜ਼ਿੰਮੇਵਾਰ ਸੀ। ਸੋ 13 ਮਾਰਚ 1981 ਨੂੰ ਸਿੱਖ ਐਜੂਕੇਸ਼ਨ ਕਾਨਫਰੰਸ ਚੰਡੀਗੜ੍ਹ ਵਿੱਚ ਸਿੱਖ ਇੱਕ ਵੱਖਰੀ ਕੌਮ ਹੈ ਦਾ ਮਤਾ ਪਾਸ ਕੀਤਾ ਗਿਆ ਜਿਹੜਾ ਖਾਲਸਾ ਸੰਘਰਸ਼ ਦਾ ਮੁੱਢ ਬਣਦਾ ਹੈ। ਸੋ ਇਹਨਾਂ ਸਾਰੇ ਇਤਿਹਾਸਕ ਦਿਨਾਂ ਦੀ ਅਹਿਮੀਅਤ ਬਾਰੇ ਜਿਹੜੇ ਪੰਛੀ ਜਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ ਜੀ। ਹਾਲਾਂਕਿ ਟੈਕਨੀਕਲ ਕਾਰਨਾਂ ਕਰਕੇ ਸੈਗਮੈਂਟ ਸਾਡੇ ਜਿਹੜੇ ਮਿਡਨਾਈਟ ਅਪਲੋਡ ਹੁੰਦੇ ਨੇ ਉਹ ਨਹੀਂ ਹੋ ਸਕੇ ਸੀ। ਸੋ ਸਮੁੱਚਾ ਪ੍ਰੋਗਰਾਮ ਹੀ ਜਿਹੜਾ ਬਹੁਤਿਆਂ ਨੇ ਤੱਕ ਪਹੁੰਚਿਆ ਔਰ ਬਹੁਤ ਸਾਰੇ ਉਸ ਦੇ ਉੱਤੇ ਕਾਮੈਂਟ ਨੇ ਔਰ ਅਸੀਂ ਹਰ ਇੱਕ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੁਛ ਦੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਅਸੀਂ 1 to 1 ਲਿਖ ਸਕੀਏ ਪਰ ਉਨਾ ਹੀ ਸਾਡੇ ਕੋਲ ਸੀਮਤ ਸਮਾਂ ਹੁੰਦਾ ਹੈ। ਸੋ ਅਸੀਂ ਤੁਹਾਡੇ ਕਾਮੈਂਟਸ ਨੂੰ, ਤੁਹਾਡੇ ਸੁਝਾਵਾਂ ਨੂੰ ਬੜੇ ਧਿਆਨ ਦੇ ਨਾਲ ਇਹੀ ਨਹੀਂ ਵੀ ਪੜ੍ਹਦੇ ਹਾਂ, ਉਹਨਾਂ 'ਤੇ ਅਮਲ ਦਰਾਮਦ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਅੱਜ ਦਾ ਸ਼ੋਅ ਸਰਦਾਰ JS ਗਰੇਵਾਲ ਕੈਲਗਰੀ ਕੈਨੇਡਾ ਉਹਨਾਂ ਨੇ ਸਪਾਂਸਰ ਕੀਤਾ ਹੈ। ਇਹ ਸਾਡੇ ਬਹੁਤ ਪੁਰਾਣੇ ਇਕੱਲੇ ਵਿਊਅਰ ਹੀ ਨਹੀਂ, ਡੋਨਰ ਨੇ ਔਰ ਹਮੇਸ਼ਾ ਇੱਕ ਗੱਲ ਦੇ ਉੱਤੇ ਹੀ ਉਹਨਾਂ ਦੀ ਅਮੰਨਾ ਜਿਹੜੀ ਉਹ ਸਭ ਨੂੰ ਵੀ ਕਹਿੰਦੇ ਨੇ। ਤੁਸੀਂ ਜਿਹੜਾ ਮੈਸੇਜ ਵੀ ਦਿੱਤਾ ਹੈ ਕਿ ਸਿੱਖ ਪੰਥ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦਾ, ਲੜ ਲੱਗਣ ਦਾ ਮਤਲਬ ਸਿਰਫ ਮੱਥਾ ਟੇਕਣ ਤੱਕ ਮਹਿਦੂਦ ਨਹੀਂ ਹੈ ਜਾਂ ਜੇ ਅਸੀਂ ਆਨੰਦ ਕਾਰਜ ਦੀਆਂ 4 ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਲੈਂਦੇ ਹਾਂ ਤੇ ਇਹ ਕਹੀਏ ਕਿ ਜੀ ਅਸੀਂ ਲੜ ਲੱਗੇ ਹਾਂ ਜਾਂ ਹੋਰ ਜਿਹੜੀਆਂ ਅਸੀਂ ਘਰੇਲੂ ਰਸਮਾਂ ਦੁੱਖ ਸੁੱਖ ਦੀਆਂ ਕਰਦੇ ਹਾਂ। ਬਿਲਕੁਲ ਅਮੰਨਾ ਜਾਂ ਲੜ ਲੱਗਣਾ ਜਾਂ ਹੁਕਮ ਮੰਨਣਾ ਉਹ ਹੈ ਕਿ ਗੁਰੂ ਦੀ ਬਾਣੀ ਗੁਰਮਤਿ ਦੇ ਸਿਧਾਂਤ ਦੇ ਉੱਤੇ
ਪਹਿਰਾ ਦਿੰਦਿਆਂ ਜੀਵਨ ਬਤੀਤ ਕਰਨਾ। ਬਿਲਕੁਲ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਮੇਂ-ਸਮੇਂ ਬੇਸ਼ੱਕ ਇਹ ਗੁਰੂ ਸਾਹਿਬਾਨ ਦਾ ਜਦੋਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਗੁਰਗੱਦੀ 'ਤੇ ਸਨ, ਚੈਲੰਜਸ ਜਿਹੜੇ ਨੇ ਬਰਾਬਰ ਜਿਹੜੇ ਨੇ ਉਹ ਖੜੇ ਹੋ ਗਏ ਸੀ। ਉਹਦੇ 'ਚ ਅਸੀਂ ਸਭ ਤੋਂ ਵੱਡਾ ਚੈਲੰਜ ਤਾਂ ਉਹਨਾਂ ਦੇ ਵੱਡੇ ਭਰਾ ਤਾਂ ਪ੍ਰਿਥੀ ਚੰਦ, ਜਿਹਦੇ ਲਈ ਭਾਈ ਗੁਰਦਾਸ ਜੀ ਨੇ ਲਫ਼ਜ਼ ਮੀਣਾ ਇਸਤੇਮਾਲ ਕੀਤਾ ਜੀ। ਔਰ ਮੀਣਾ ਅਸੀਂ ਭਾਵੇਂ ਅੰਗਰੇਜ਼ੀ ਦਾ ਲਫ਼ਜ਼ ਮੀਨ ਜਿਹੜਾ ਹੈ ਉਹ ਅੱਜ ਹੈ, ਲੇਕਿਨ ਉਦੋਂ ਹੀ ਔਰ ਇਹੀ ਲਫ਼ਜ਼ ਇੰਨਾ ਕੁ ਪੋਪੂਲਰ ਹੋਇਆ ਕਿ ਭਾਈ ਹੁਣ ਤੱਕ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਇਹ ਤਾਕੀਦ ਕੀਤੀ ਜਾਂਦੀ ਹੈ ਕਿ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ ਇਹਨਾਂ ਨਾਲ ਨਹੀਂ ਵਰਤਣਾ। ਹੁਣ ਇਹ ਤਾਂ ਨਹੀਂ ਸੀ ਗੱਲ ਕਿ ਉਹਨਾਂ 'ਚ ਕੋਈ ਹੋਰ ਨੁਕਸ ਸੀ, ਕਿਉਂਕਿ ਇਹ ਉਹ ਹਾਲਾਂ ਗੁਰੂ ਪਰਿਵਾਰ ਨਾਲ ਹੀ ਸੰਬੰਧਿਤ ਜਿਹੜੇ ਨੇ ਮੀਣੇ ਵੀ, ਧੀਰ ਮਲੀਏ ਵੀ, ਰਾਮ ਰਾਈਏ ਵੀ ਗੁਰੂ ਸਾਹਿਬ ਦੇ ਭਰਾ, ਕਜ਼ਨ, ਅੱਗੋਂ ਉਹ ਕਲੋਜ਼ ਰਿਸ਼ਤੇਦਾਰੀਆਂ, ਉਹੀ ਕਬੀਲਾ। ਲੇਕਿਨ ਕਿਉਂਕਿ ਇੱਕ ਪਾਸੇ ਜਦੋਂ ਅਸੀਂ ਸ਼ਬਦ ਗੁਰੂ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਬੇਸ਼ੱਕ 1708 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ੀ ਔਰ ਇਹ ਹੁਕਮ ਜਿਹੜੇ ਕਿ ਰਹਿਤਨਾਮਿਆਂ ਦੇ ਰੂਪ 'ਚ ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ ਔਰਾਂ ਦੇ ਆਏ, ਔਰ ਅਸੀਂ ਦੁਹਰਾਉਂਦੇ ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਹੁਕਮ ਦੇ ਤੌਰ 'ਤੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਹਕੀਕਤ ਦੇ ਵਿੱਚ ਤਾਂ ਸ਼ਬਦ ਗੁਰੂ ਦਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਨੇ ਹੀ ਬਖਸ਼ਿਆ। ਜਦੋਂ ਅਸੀਂ ਬਾਣੀ ਦਾ ਨੂੰ ਪੜ੍ਹਦੇ ਹਾਂ, ਬੇਸ਼ੱਕ ਪੰਜਵੇਂ ਪਾਤਸ਼ਾਹ ਨੇ ਉਸ ਨੂੰ ਪਹਿਲਾ ਰੂਪ ਜਿਹਨੂੰ ਅਸੀਂ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੇ ਹਾਂ, ਔਰ ਉਸ ਦਾ ਨਾਮ ਪੁਰਾਤਨ ਪੋਥੀ ਸਾਹਿਬ ਕਰਕੇ ਵੀ ਹੈ ਤੇ ਪੋਥੀ ਪਰਮੇਸ਼ਰ ਕਾ ਥਾਨ। ਬਿਲਕੁਲ ਕਿ ਆਲਰੇਡੀ ਪੋਥੀ ਦਾ ਰੁਤਬਾ ਰੱਬ ਦੇ ਬਰਾਬਰ ਇਸ ਲਈ ਨਹੀਂ ਕਿ ਕੋਈ ਕਾਗਜ਼ ਜਾਂ ਰੁਮਾਲੇ ਜਾਂ ਅੱਜ ਵੀ ਜਿਵੇਂ ਅਸੀਂ ਜੇ ਦਰਬਾਰ ਸਾਹਿਬ 'ਚ ਦੇਖੀਏ, ਜਿਹਨੇ ਉਹ ਚੰਦੋਆ ਚੜਾਉਣਾ ਜਾਂ ਦੂਜਾ ਕੋਈ ਮੈਨੂੰ ਦੱਸ ਰਿਹਾ ਸੀ ਕਿ 5 ਲੱਖ ਰੁਪਏ ਦਾ ਬਜਟ ਹੁੰਦਾ, ਕਿਉਂਕਿ ਐਵਰੀ ਡੇ ਬਦਲਿਆ ਜਾਂਦਾ ਹੈ ਤੇ ਬਹੁਤ ਸਾਰੇ ਇਸ ਨੂੰ ਵੱਡੇ ਭਾਗ ਸਮਝਦੇ ਨੇ ਕਿ ਜੀ ਹਾਲਾਂ ਉਹ ਗਊ ਦਾਨ ਕੀਤੇ ਵਾਂਗ ਮੈਨੂੰ ਲੱਗਦਾ ਉਹੀ ਚੀਜ਼ਾਂ ਮੁੜ ਕੁੜ ਕੇ ਫਿਰ ਵਾਪਸ ਆ ਜਾਂਦੀਆਂ, ਜਿਸ ਕਿਸਮ ਦਾ ਅੰਦਰ ਉਹ ਸਾਰੀ ਉਹਨਾਂ ਦਾ ਇੱਕ ਮਾਫੀਆ ਚੱਲ ਰਿਹਾ ਹੁੰਦਾ। ਪਰ ਗੱਲ ਇਹ ਔਰ ਕਿ ਜਦੋਂ ਅਸੀਂ ਬਾਣੀ ਦੇ ਗੁਰੂ ਹੋਣ ਦੀ ਗੱਲ ਕਰਦੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਹੀ ਉਹ ਰੁਤਬਾ ਬਾਣੀ ਨੂੰ ਦਿੱਤਾ ਜਿਹੜਾ ਰੱਬ ਦੇ ਨਾਲ ਮਿਲਾਉਣ ਵਾਲਾ ਔਰ ਬਾਣੀ ਦੇ ਵਿੱਚ ਇਹ ਬੜਾ ਸਪਸ਼ਟ ਹੈ ਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਇਹ ਗੁਰੂ ਸਾਹਿਬ ਦੇ ਬੋਲ ਨਹੀਂ ਨੇ, ਗੁਰੂ ਸਾਹਿਬ ਵਹੀਕਲ ਨੇ ਬੋਡਲੀ ਰੂਪ 'ਚ ਜਿਹਦੇ 'ਚੋਂ ਇਹ ਬਾਣੀ ਆ ਰਹੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ। ਹੁਣ ਕਿ ਗੁਰੂ ਬਾਣੀ ਕਹਿੰਦੇ ਨੇ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਔਰ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸੋ ਸ਼ਬਦ ਗੁਰੂ ਦਾ ਸਿਧਾਂਤ ਪੋਥੀ ਸਾਹਿਬ ਦੇ ਰੂਪ 'ਚ ਗੁਰੂ ਅਰਜਨ ਸਾਹਿਬ ਨੇ ਜਦੋਂ ਪਹਿਲਾ ਜਿਹੜਾ ਉਹਦਾ ਸੰਕਲਨ ਕੀਤਾ ਤੇ ਪਲੰਘ ਤੇ ਬਿਰਾਜਮਾਨ ਕਰਕੇ ਆਪ ਜ਼ਮੀਨ ਤੇ ਸੁੱਤੇ ਚਾਦਰ ਵਿਛਾ ਕੇ, ਅੱਜ ਵੀ ਅਕਾਲ ਤਖਤ ਸਾਹਿਬ ਜਿੱਥੇ ਕਿ ਜਦੋਂ ਸੁਖਾਸਨ ਲਈ ਬੀੜ ਲਿਜਾਈ ਜਾਂਦੀ ਹੈ ਤੇ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ, ਇਹ ਸਿੰਬਲ ਹੁੰਦਾ ਹੈ ਯਾਦ ਦਹਾਨੀ ਕਰਵਾਉਣ ਲਈ ਕਿ ਗੁਰੂ ਅਰਜਨ ਸਾਹਿਬ ਉੱਥੇ ਜ਼ਮੀਨ ਦੇ ਉੱਤੇ ਸੌਂਦੇ ਸੀ। ਔਰ ਹਮੇਸ਼ਾ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਆਦਿ ਬੀੜ ਦਾ ਪ੍ਰਕਾਸ਼, ਹਾਲਾਂ ਬਾਅਦ ਦੇ ਵਿੱਚ ਕਿਉਂਕਿ ਮੀਣਿਆਂ ਦੇ ਕਬਜ਼ੇ 'ਚ ਆਇਆ, ਜਦੋਂ 6ਵੇਂ ਪਾਤਸ਼ਾਹ ਆਪਣੇ ਜੀਵਨ ਦੇ ਅਖੀਰਲੇ 18 ਸਾਲ ਜਿਹੜੇ ਨੇ ਉਹ ਅਕਾਲ ਤਖਤ ਜਾਂ ਅੰਮ੍ਰਿਤਸਰ ਤੋਂ ਦੂਰ ਕੀਰਤਪੁਰ ਸਾਹਿਬ ਉਹਨਾਂ ਨੇ ਆ ਕੇ ਵਸਾਇਆ ਤੇ ਫਿਰ ਇਹ ਜਿਹੜਾ ਹਰਮੰਦਰ ਸਾਹਿਬ ਦਾ ਕਬਜ਼ਾ ਹੈ ਇਹ ਪ੍ਰਿਥੀ ਚੰਦ, ਉਹਦਾ ਪੁੱਤਰ ਮਿਹਰਬਾਨ, ਉਹਦਾ ਪੁੱਤਰ ਹਰਜੀ, ਇਹ ਜਾਰੀ ਰਿਹਾ। ਔਰ ਇਹੀ ਕਾਰਨ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਜਿਹੜੀ ਆ ਮਿਲਦੀ ਹੈ ਔਰ ਬਾਬਾ ਮੱਖਣ ਸ਼ਾਹ ਲੋਬਾਣਾ ਗੁਰੂ ਲਾਧੋਰੇ ਦੇ ਨਾਲ ਉਸ ਨੂੰ ਪ੍ਰਗਟ ਕਰਦੇ ਨੇ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਦਰਵਾਜ਼ੇ ਉਹਨਾਂ ਪੁਜਾਰੀਆਂ ਵੱਲੋਂ ਬੰਦ ਕਰ ਲਏ ਜਾਂਦੇ ਨੇ, ਕਿਉਂਕਿ ਉਹ ਉਹੀ ਪ੍ਰਿਥੀ ਮੀਣਿਆਂ ਦੀ ਔਲਾਦ ਦੇ ਕਬਜ਼ੇ ਦੇ ਵਿੱਚ ਹਰਮੰਦਰ ਸਾਹਿਬ ਸੀ। ਔਰ ਇਸੇ ਪ੍ਰਥਾਏ ਜਦੋਂ ਗੁਰੂ ਸਾਹਿਬ ਦਾ ਇਹ ਵਾਕ ਇਤਿਹਾਸਕ ਸਰੋਤਾਂ 'ਚ ਹੈ ਕਿ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਕਿ ਇਹ ਜਿਹੜੇ ਮਸੰਦ ਨੇ ਅੰਬਰ ਸਰੀਏ ਇਹ ਤ੍ਰਿਸ਼ਨਾ ਦੀ ਅੱਗ 'ਚ
ਤ੍ਰਿਸ਼ਨਾ ਅਸੀਂ ਡਿਜ਼ਾਇਰਸ ਨੂੰ ਕਹਿੰਦੇ ਹਾਂ, ਲੋਭ 'ਚ ਫਸੇ ਹੋਏ ਨੇ। ਔਰ ਗੁਰੂ ਸਾਹਿਬ ਦੂਰ ਵੱਲੇ ਪਿੰਡ ਚਲੇ ਗਏ। ਔਰ ਫਿਰ 10ਵੇਂ ਪਾਤਸ਼ਾਹ ਨੇ ਜਦੋਂ ਦਮਦਮਾ ਸਾਹਿਬ ਆਲਮੋਸਟ 9 ਮਹੀਨੇ ਦਾ ਮੁਕਾਮ ਕੀਤਾ, ਸਾਰੇ ਸੱਚ ਦੇ ਉਸ ਮਾਰਗ 'ਚੋਂ ਕੁਰਬਾਨੀਆਂ ਔਰ ਇਤਿਹਾਸ ਔਰ ਜਿਹਦੇ 'ਤੇ ਗੁਰੂ ਗੋਬਿੰਦ ਸਿੰਘ ਮਾਰਗ 70-71 ਦੇ ਵਿੱਚ ਵੀ ਬਣਾਇਆ ਗਿਆ, ਤੇ ਉੱਥੇ ਆਲਮੋਸਟ 9 ਮਹੀਨੇ ਰਹਿ ਕੇ ਜਿਹੜਾ ਸਰੂਪ ਅੱਜ ਪ੍ਰਕਾਸ਼ਮਾਨ ਹੁੰਦਾ ਹੈ, ਔਰ ਜਿਸ ਨੂੰ ਗੁਰੂ ਸਾਹਿਬ ਨੇ 1708 ਦੇ ਵਿੱਚ ਗੁਰਤਾ ਗੱਦੀ ਬਖਸ਼ੀ, ਇਹ ਸਰੂਪ ਦਮਦਮਾ ਸਾਹਿਬ 'ਚ ਮੁਕੰਮਲ ਹੋਇਆ, ਜਿਸ ਦੇ ਵਿੱਚ ਜਿਹੜਾ ਪੰਜਵੇਂ ਪਾਤਸ਼ਾਹ ਵੱਲੋਂ ਸੰਕਲਿਤ ਕੀਤੀ ਆਦ ਬੀੜ ਸੀ, ਉਸ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਜਿਹੜੀ ਹੈ ਉਹ ਸ਼ਾਮਲ ਕੀਤੀ ਗਈ। ਔਰ ਕਿਉਂਕਿ 19 ਰਾਗ ਸਾਰੇ ਹੀ ਜਿਹੜੇ ਨੇ 31 ਰਾਗਾਂ ਦੇ ਵਿੱਚ ਅੱਡ-ਅੱਡ, ਕਿਸੇ ਗੁਰੂ ਸਾਹਿਬਾਨ ਦੀ 18 ਰਾਗਾਂ 'ਚ ਬਾਣੀ ਹੈ, ਕਿਸੇ ਦੀ ਘੱਟ 'ਚ ਹੈ, ਤੇ ਇੱਕ ਨਵਾਂ ਰਾਗ ਜਿਹੜਾ ਜਿਹਦੇ 'ਚ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨਹੀਂ ਸੀ, ਜੈਜਾਵੰਤੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਸਤੇਮਾਲ ਕੀਤਾ। ਸੋ ਉਸ ਆਰਡਰ ਦੇ ਵਿੱਚ ਉਹਨੂੰ ਬਦਲਿਆ ਨਹੀਂ ਗਿਆ। ਸੋ ਜ਼ਾਹਰ ਹੈ ਕਿ ਸਾਡੇ ਲਈ ਔਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਗ੍ਰੰਥ, ਗੁਰੂ ਪੰਥ ਦੇ ਕਾਨਸੈਪਟ ਨੂੰ ਦੇਖਦੇ ਹਾਂ, ਤੇ ਪੰਥ ਨੇ ਹਮੇਸ਼ਾ, ਕਿਉਂਕਿ ਇਹ ਫਾਈਨਲ ਵਰਡ ਹੋ ਗਿਆ ਕਿ ਰੂਹਾਨੀਅਤ ਦੀ ਦੁਨੀਆ ਦੇ ਵਿੱਚ ਜਿਹੜਾ ਫਾਈਨਲ ਪਾਤਸ਼ਾਹਤ ਹੈ ਉਹ ਗੁਰੂ ਗ੍ਰੰਥ ਸਾਹਿਬ ਕੋਲ ਹੈ। ਇਸੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਚਵਰ ਛਤਰ ਤਖਤ ਦੇ ਮਾਲਕ। ਬਿਲਕੁਲ। ਹੁਣ ਇਹ ਜਦੋਂ ਦੁਨਿਆਵੀ ਪਾਤਸ਼ਾਹਤ ਜਿਹੜੀ ਹੈ, ਸੋਵਰਨਿਟੀ ਜਿਸ ਨੂੰ ਅਸੀਂ ਕਹਿੰਦੇ ਹਾਂ, ਉਸ ਬਾਦਸ਼ਾਹ ਤਖਤ 'ਤੇ ਬੈਠਦੇ ਨੇ, ਉਹਨਾਂ ਦਾ ਜਿਹੜਾ ਹੈ ਉਹ ਚੌਰ ਉਹਨਾਂ ਦੇ ਉੱਤੇ ਚੱਲਦਾ ਹੈ, ਔਰ ਉੱਪਰ ਜਿਹੜਾ ਉਹਨਾਂ ਦੇ ਕੈਨੋਪੀ ਹੁੰਦੀ ਹੈ, ਜਾਂ ਜਿਸ ਨੂੰ ਜਿਹੜਾ ਜਦੋਂ ਅਸੀਂ ਚੰਦੋਆ ਸਾਹਿਬ ਕਹਿੰਦੇ ਹਾਂ, ਇਹ ਉਹ ਯਾਦ ਦਹਾਨੀ ਹੈ ਜੋ ਉਹਨਾਂ ਦੇ ਕਈਆਂ ਦੇ ਸੋਨੇ ਦਾ ਛਤਰ ਹੁੰਦਾ ਸੀ, ਜਾਂ ਦੂਸਰਾ ਚਵਰ ਛਤਰ ਤਖਤ, ਇਹ ਤਿੰਨੋਂ ਹੀ ਬਾਦਸ਼ਾਹਤ ਦੀਆਂ ਨਿਸ਼ਾਨੀਆਂ ਨੇ। ਸੋ ਇੱਧਰ ਰੂਹਾਨੀਅਤ ਦੀ ਦੁਨੀਆ 'ਚ, ਪੀਰੀ ਦੀ ਦੁਨੀਆ 'ਚ ਜਿਹੜੀ ਹੈ ਪਾਤਸ਼ਾਹਤ ਗੁਰੂ ਗ੍ਰੰਥ ਸਾਹਿਬ ਦੀ ਹੈ। ਤੇ ਜਦੋਂ ਅਸੀਂ ਸੰਗਤ ਨੂੰ ਸੰਬੋਧਨ ਕਰਦੇ ਹਾਂ ਵੀ ਕਹਿੰਦੇ ਹਾਂ ਕਿ ਗੁਰੂ ਖਾਲਸਾ ਜੀ, ਸੋ ਜ਼ਾਹਰ ਹੈ ਕਿ ਇਹ ਮੀਰੀ ਦੀ ਦੁਨੀਆ ਦੇ ਵਿੱਚ ਦੁਨਿਆਵੀ ਫੈਸਲੇ ਲੈਣੇ, ਉਹ ਗੁਰੂ ਪੰਥ, ਜਿਹੜਾ ਗੁਰੂ ਪੰਥ ਅੰਮ੍ਰਿਤਧਾਰੀ ਖਾਲਸੇ ਦੇ ਰੂਪ ਦੇ ਵਿੱਚ, ਤੇ ਜਿਸ ਦੀ ਨੁਮਾਇੰਦਗੀ ਜਿਹੜੀ ਹੈ ਅੱਗੋਂ 5 ਪਿਆਰੇ ਕਰਦੇ ਨੇ। ਇਹੀ ਕਾਰਨ ਹੈ ਕਿ ਜਦੋਂ ਦੇਗ ਦੇ ਲਈ ਅਰਦਾਸਾ ਸੋਧਿਆ ਜਾਂਦਾ ਹੈ ਦੀਵਾਨ ਦੀ ਸਮਾਪਤੀ ਦੇ ਉੱਤੇ, ਔਰ ਕੜਾ ਪ੍ਰਸ਼ਾਦ ਨੂੰ ਕਿਰਪਾਨ ਭੇਟ ਕੀਤਾ ਜਾਂਦਾ, ਤੇ ਕਿਰਪਾਨ ਭੇਟ ਗੁਰੂ ਦੀ ਜਿਹੜੀ ਹੈ ਉਹ ਪਰਮਿਸ਼ਨ ਹੈ, ਪਰ ਪਹਿਲਾ ਜਿਹੜਾ ਛੰਦ ਹੈ ਉਹ ਜ਼ਾਹਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰੱਖਿਆ ਜਾਂਦਾ। ਬਹੁਤ ਸਾਰੇ ਸਮਝਦੇ ਨੇ ਵੀ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਨੂੰ ਦੇ ਲਈ ਹੈ, ਉਹ ਤਾਬਿਆ ਬੈਠੇ ਸਿੱਖ ਲਈ ਹੁੰਦਾ, ਤੇ ਪੰਜਾਂ ਦੇ ਵਿੱਚ ਇਹ ਵਰਤਾਇਆ ਜਾਂਦਾ, ਪਹਿਲਾਂ 5 ਪਿਆਰਿਆਂ 5 ਸਿੰਘਾਂ 'ਚ, ਔਰ ਫਿਰ ਸੰਗਤ 'ਚ। ਸੋ ਇਹ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਅੱਜ ਬਹੁਤਿਆਂ ਨੂੰ ਇਹ ਰਸਮਾਂ ਲੱਗਦੀਆਂ ਹੋਣਗੀਆਂ, ਪਰ ਇਹ ਡੇ ਟੂ ਡੇ ਲਾਈਫ ਦੇ ਵਿੱਚ ਇਹ ਯਾਦ ਦਹਾਨੀ ਸੀ ਕਿ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਦੇ ਲੜ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਲੋਤੇ 5 ਪਿਆਰੇ। ਇਹੀ ਕਾਰਨ ਹੈ ਜਦੋਂ ਸਾਡੇ ਨਗਰ ਕੀਰਤਨ ਨਿਕਲਦੇ ਨੇ, 5 ਪਿਆਰੇ ਉਸ ਦੀ ਅਗਵਾਈ ਕਰਦੇ ਨੇ ਗੁਰੂ ਪੰਥ ਦੇ ਰੂਪ 'ਚ। ਉਹ ਗੁਰੂ ਗ੍ਰੰਥ ਸਾਹਿਬ ਦੇ ਹਾਫਿਜ਼ ਵੀ ਨੇ, ਔਰ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਵੀ ਪੰਥ ਨਹੀਂ। ਔਰ ਇਹੀ ਕਾਰਨ ਹੈ ਕਿ ਇਹਨਾਂ ਦੋਨਾਂ 'ਚੋਂ ਜਦੋਂ ਅਸੀਂ ਮੀਰੀ ਪੀਰੀ, ਭਗਤੀ ਸ਼ਕਤੀ, ਰਾਜ ਯੋਗ ਦੀ, ਔਰ ਗੁਰੂ ਗ੍ਰੰਥ ਗੁਰੂ ਪੰਥ ਤੋਂ ਬਿਨਾਂ ਸਿੱਖੀ ਦਾ ਫਲਸਫਾ ਮੁਕੰਮਲ ਨਹੀਂ। ਔਰ ਗੁਰੂ ਪੰਥ ਦੀ ਸੋਵਰਨਿਟੀ ਵੀ, ਜਦੋਂ ਅਸੀਂ ਪੰਥ ਨੂੰ ਬਾਦਸ਼ਾਹਤ ਦੀ ਗੱਲ ਕਰਦੇ ਹਾਂ, ਤੇ ਜ਼ਾਹਰ ਹੈ ਜਦੋਂ ਨਵਾਬੀ ਦੀ ਖਿਲਤ ਆਈ ਕਿਸੇ ਇੰਡੀਵਿਜੂਅਲ ਲਈ ਤਾਂ ਨਹੀਂ ਸੀ, ਪੰਥ ਲਈ ਸੀ। ਔਰ ਸਰਬੱਤ ਖਾਲਸੇ ਨੇ ਹੀ ਫੈਸਲਾ ਕਰਕੇ ਉਹ ਜਿਹੜੀ ਖਿਲਤ ਹੈ ਉਹ ਨਵਾਬ ਕਪੂਰ ਸਿੰਘ ਹੋਰਾਂ ਨੂੰ ਬਖਸ਼ੀ, ਪਰ ਪੰਥ ਦੇ ਨਾਂ ਸੀ। ਇਸੇ ਤਰ੍ਹਾਂ ਭਾਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਅਸੀਂ ਮਹਾਰਾਜਾ ਟਾਈਟਲ ਦਿੱਤਾ ਹੈ, ਕਿਉਂਕਿ ਲੇਕਿਨ ਸਿੱਖ ਹਮੇਸ਼ਾ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਹੀ ਸੰਬੋਧਨ ਕਰਦੇ ਸੀ। ਔਰ ਮਹਾਰਾਜਾ ਰਣਜੀਤ ਸਿੰਘ ਕਦੇ ਤਖਤ 'ਤੇ ਨਹੀਂ ਬੈਠਾ, ਕਿਉਂਕਿ ਔਰ ਉਹਨਾਂ ਦੀ ਜਿਹੜੀ ਹਕੂਮਤ ਹੈ ਉਹਦਾ ਨਾਂ ਵੀ ਸਰਕਾਰੇ ਖਾਲਸਾ ਜੀਓ, ਖਾਲਸੇ ਦੀ ਹਕੂਮਤ ਸੀ। ਬੇਸ਼ੱਕ ਟਾਈਟਲ ਸਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਫਤਿਹ ਕਰਨ ਤੋਂ ਬਾਅਦ ਸੁਲਤਾਨ ਉਲ ਕੌਮ ਦਾ ਦਿੱਤਾ ਗਿਆ, ਲੇਕਿਨ ਜਿਹੜੀ ਪਾਤਸ਼ਾਹਤ ਸੀ ਉਹ ਪੰਥ ਦੀ ਸੀ।
ਬਿਲਕੁਲ। ਔਰ ਇਹੀ ਕਾਰਨ ਹੈ ਕਿ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਤੁਹਾਨੂੰ ਤਖਤ ਨਹੀਂ ਮਿਲੇਗਾ, ਸੋਨੇ ਦੀ ਕੁਰਸੀ ਹੈ ਜਿਹਦੇ ਤੇ ਉਹ ਜਿਹੜੇ ਬੜੇ ਕੰਫਰਟੇਬਲੀ ਬੈਠਦੇ ਸੀ, ਔਰ ਯੂਕੇ 'ਚ ਐਲਬਰਟਾ ਮਿਊਜ਼ੀਅਮ 'ਚ ਅੱਜ ਵੀ ਉੱਥੋਂ ਹੀ ਚੁੱਕ ਲਿਆਏ ਸੀ ਅੰਗਰੇਜ਼ ਸਾਰੇ। ਹੁਣ ਕਿਉਂਕਿ ਜਦੋਂ ਅਸੀਂ ਇਸ ਮੈਸੇਜ ਦੀ ਗੱਲ ਕਰਦੇ ਹਾਂ ਔਰ ਅੱਜ ਦੇ ਦਿਨ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਦਾ ਤੁਸੀਂ ਇੰਟਰੋਡਕਟਰੀ ਮੈਂਸ਼ਨ ਕੀਤਾ, ਉਹਨਾਂ ਦੇ ਉੱਤੇ ਵੀ ਮੈਂ ਗੱਲ ਕਰਾਂਗਾ। ਪਰ ਇਹ ਜ਼ਰੂਰੀ ਹੈ ਜਿਹੜੀ ਸਾਡੇ ਲਈ ਕਿ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਪਹੁੰਚਾਉਣਾ ਵੀ ਪੰਥ ਦੇ ਜ਼ਿੰਮੇ ਹੈ, ਪਰ ਜੇ ਪੰਥ ਗੁਰੂ ਗ੍ਰੰਥ ਦੇ ਲਾੜੀ ਨਹੀਂ ਹੈ, ਔਰ ਇਹ ਨਹੀਂ ਹੈ ਕਿ ਭੀੜਾਂ ਆਈਆਂ ਘੱਲੂ ਘਾਰੇ ਆਏ, ਖਾਲਸਾ ਜਦੋਂ ਵੀ ਮੁਸ਼ਕਲ 'ਚ ਹੈ, ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਵੀ ਹੈ ਉਹਦੇ 'ਚ ਵੀ ਅਸੀਂ ਜਦੋਂ ਗੁਰੂ ਪੰਥ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਇਹ ਕਨਸੈਪਟ ਵੀ ਹੈ ਕਿ ਏਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਇਕੱਲਾ ਸਿੱਖ ਹੁੰਦਾ ਹੈ, ਦੋ ਮਿਲ ਜਾਣ ਤੇ ਸਾਧ ਸੰਗ ਹੈ, ਪੰਜ ਹੋਣ ਤਾਂ ਪਰਮੇਸ਼ਰ ਹੈ। ਇਸ ਲਈ ਪੁਰਾਤਨ ਰਵਾਇਤ ਦੇ ਵਿੱਚ ਕਿਸੇ ਵੀ ਮੁਸ਼ਕਲ ਦੇ ਵੇਲੇ ਜਾਂ ਕਿਸੇ ਸਮੱਸਿਆ ਦੇ ਹੁੰਦਿਆਂ ਪੰਜਾਂ ਸਿੰਘਾਂ ਤੋਂ ਅਰਦਾਸ ਕਰਵਾਉਣੀ, ਕਿਉਂਕਿ ਸਿੱਖਾਂ ਦਾ ਹਮੇਸ਼ਾ ਇਹ ਵਿਸ਼ਵਾਸ ਹੈ ਕਿ ਪੰਚਨ ਮੇ ਨਿਤ ਵਰਤਤ ਹੋ ਮੈਂ ਪੰਚ ਮਿਲੇ, ਕਿ ਜਦੋਂ ਪੰਜਾਂ ਦੇ ਵਿੱਚ ਗੁਰੂ ਨੇ ਫਰਮਾਇਆ ਕਿ ਮੈਂ ਵਸਦਾ। ਔਰ ਇਹ ਵੀ ਕੁਛ ਸਾਡੇ ਪੁਰਾਤਨ ਹਿਸਟੋਰੀਅਨਸ ਨੇ ਡਾਇਲੌਗ ਲਿਖਿਆ ਕਿ ਭਾਈ ਜਦੋਂ ਗੁਰੂ ਸਾਹਿਬ ਜੋਤ ਸਮਾਉਣ ਲੱਗੇ, ਸਿੰਘਾਂ ਨੇ ਵਿਰਾਗ ਕੀਤਾ, ਉਹਨਾਂ ਨੇ ਕਿਹਾ ਮੈਂ ਤਾਂ ਕਿਤੇ ਨਹੀਂ ਚੱਲਿਆ, ਮੈਂ ਤਾਂ ਹਜ਼ੂਰ ਹੈ ਹਮੇਸ਼ਾ ਹੀ, ਮੈਂ ਜਿਹੜਾ ਗੁਰੂ, ਇਸੇ ਲਈ ਉਹਨਾਂ ਦੇ ਆਖਰੀ ਮੁਕਾਮ ਨੂੰ ਵੀ ਹਜ਼ੂਰ ਸਾਹਿਬ ਕਹਿੰਦੇ ਨੇ। ਹਜ਼ੂਰ ਦਾ ਮਤਲਬ ਹੀ ਇਹ ਹੁੰਦਾ ਜਦੋਂ ਅਸੀਂ ਕਹਿੰਦੇ ਹਾਂ ਜ਼ਾਇਰਾ ਜ਼ਹੂਰ ਹਾਜ਼ਰਾ ਹਜ਼ੂਰ, ਕਿ ਮੈਂ ਹਮੇਸ਼ਾ ਹੀ ਹਾਂ। ਉਹਨਾਂ ਨੇ ਕਿਹਾ ਜੀ ਫਿਰ ਵੀ ਤੁਹਾਡੇ ਦੀਦਾਰ ਦੀ ਤਾਂਘ ਹੋਏ ਤੇ ਸੀ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜਿਹੜਾ, ਉਹਨਾਂ ਨੇ ਕਿਹਾ ਜੀ ਉਹ ਵੀ ਨਾ ਹੋਏ, ਉਹਨਾਂ ਨੇ ਕਿਹਾ ਪੰਜਾਂ ਦੇ ਰੂਪ ਦੇ ਵਿੱਚ ਮੈਂ ਹਾਂ ਤੁਹਾਡੇ 'ਚ। ਉਹਨਾਂ ਨੇ ਕਿਹਾ ਜੀ ਪੰਜ ਵੀ ਨਾ ਹੋਣ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਸਿੰਘ ਖੁਦ ਇਸ਼ਨਾਨ ਕਰੇ, ਬਾਣੀ ਪੜ੍ਹ ਕੇ ਜਦੋਂ ਆਈਨੇ ਦੇ ਵਿੱਚ, ਆਰਸੀ ਦੇ ਵਿੱਚ, ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖੇਗਾ ਤੇ ਮੇਰਾ ਰੂਪ ਉਹਨੂੰ ਨਜ਼ਰ ਆਏਗਾ। ਹੁਣ ਇਹ ਹੈ ਜਦੋਂ ਉਹਨਾਂ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ। ਸੋ ਜੇ ਅੱਜ ਸਾਡੇ 'ਚ ਅਸੀਂ ਅੱਡ ਚੈਲੰਜਸ 'ਚੋਂ ਗੁਜ਼ਰ ਰਹੇ ਹਾਂ, ਜਾਂ ਇਤਿਹਾਸ ਦੇ ਜਾਂ ਇਹਨਾਂ 3 ਸਦੀਆਂ ਦੇ ਵਿੱਚ ਬਹੁਤ ਸਾਰੇ ਚੈਲੰਜ 'ਚੋਂ ਗੁਜ਼ਰੇ, ਤੇ ਜਿਹੜੀ ਤਾਕਤ ਹੈ ਸਾਡੀ, ਜਦੋਂ ਤੱਕ ਅਸੀਂ ਗੁਰੂ ਗ੍ਰੰਥ ਨਾਲ ਜੁੜੇ ਹੋਏ ਤੇ ਗੁਰੂ ਦੀ ਰਹਿਮਤ ਦੇ ਹਮੇਸ਼ਾ ਪਾਤਰ ਰਵਾਂਗੇ। ਔਰ ਇਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡ ਕੇ ਅਸੀਂ ਵਿਪਰਨ ਕੀ ਰੀਤ ਜਾਣਾ, ਬ੍ਰਾਹਮਣਵਾਦੀ ਰਸਮਾਂ, ਪਖੰਡੀ ਬਾਬੇ, ਕੋਈ ਮੰਤਰ ਜੰਤਰ ਤੰਤਰ, ਕਿਸ ਕਿਸਮ ਦਾ ਕਿਸੇ ਦੇ ਹੱਥ ਲਾਲ ਮੌਲੀ ਦਾ ਧਾਗਾ ਬੰਨਿਆ ਹੋਇਆ, ਕੋਈ ਦੇਵੀਆਂ ਦੇ ਤੁਰਿਆ ਹੋਇਆ, ਕੋਈ ਕੁੰਭ ਨਹਾਣ ਤੁਰਿਆ ਹੋਇਆ ਜਾਂ ਦੂਜਾ, ਫਿਰ ਇਹ ਗੁਰੂ ਨੇ ਹੀ ਫਰਮਾਇਆ ਹੋਇਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪਰ। ਵਿਪਰ ਬੱਬੇ ਨਾਲ ਹੈ ਬ੍ਰਾਹਮਣ, ਕਿ ਜੇ ਇਹਨੇ ਬ੍ਰਾਹਮਣ ਦੇ ਪਿੱਛੇ ਲੱਗਣਾ ਹੈ, ਬ੍ਰਾਹਮਣਵਾਦ ਹੈ ਕਿ ਉਹੀ ਰਿਚੁਅਲਿਜ਼ਮ, ਉਹੀ ਕਰਮਕਾਂਡ। ਔਰ ਮੰਦੇ ਭਾਗਾਂ ਨੂੰ ਅੱਜ ਅਸੀਂ ਆਪਣੇ ਗੁਰਦੁਆਰਿਆਂ ਜਾਂ ਬਹੁਤ ਸਾਰੀਆਂ ਧਾਰਮਿਕ ਥਾਵਾਂ 'ਤੇ ਵੀ ਰਸਮ ਦੇ ਉੱਤੇ ਬਹੁਤ ਜ਼ੋਰ ਹੁੰਦਾ ਹੈ ਵੀ ਇਹ ਇਵੇਂ ਹੋ ਗਿਆ, ਇਵੇਂ ਹੋ ਗਿਆ, ਇਹ ਰੁਮਾਲਾ ਜਿਹੜਾ ਇਵੇਂ ਜਿਹੜਾ ਉਹ ਰੱਖਣਾ, ਇਵੇਂ ਇਹਦੇ 'ਤੇ ਤਾਂ ਪੂਰਾ ਸਭ ਚੇਤਨ ਹੋ ਕੇ ਬੈਠੇ ਹੁੰਦੇ ਨੇ। ਜਾਂ ਕਿਤੇ ਕੋਈ ਅਰਦਾਸ ਕਰਦਾ, ਅਰਦਾਸੀਆ ਕੋਈ ਸ਼ਬਦ ਭੁੱਲ ਜਾਏ, ਉਹਦੇ ਸਾਰੇ ਗਲ ਪਏ ਹੁੰਦੇ ਨੇ ਉਸ ਤੋਂ ਬਾਅਦ ਇਹ। ਲੇਕਿਨ ਜਿਹੜੀ ਉਹਦੀ ਜਿਸਟ ਸੀ ਸਾਰੇ ਦੀ, ਰੂਹਾਨੀਅਤ ਦੀ ਔਰ ਸਾਡੇ ਖਾਲਸਾ ਪੰਥ ਦੀ ਸੋਵਰਨਿਟੀ ਦੀ, ਜਿਹੜੀ ਵੱਡੇ ਘੱਲੂਘਾਰੇ ਦੇ ਉਸ ਚੈਲੰਜ ਦੇ ਵਿੱਚ ਗੁਰੂ ਤੋਂ ਵੀ ਗੁਰੂ ਪੰਥ ਦੀ ਸੋਵਰਨਿਟੀ ਮੰਗੀ ਸੀ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। ਕਿ ਹੇ ਸਤਿਗੁਰੂ ਬੌੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਹੋਏਗਾ ਤਾਂ ਤੁਹਾਡਾ ਸੁਨੇਹਾ, ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ, ਸਰਬੱਤ ਦੇ ਭਲੇ ਦਾ, ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ ਦੁਨੀਆ 'ਚ ਪਹੁੰਚੇਗਾ। ਜੇ ਇਹੀ ਨਾ ਰਿਹਾ ਪੰਥ ਤੇ ਫਿਰ ਇਸ ਸੁਨੇਹੇ ਨੂੰ ਕੌਣ ਲੈ ਕੇ ਜਾਏਗਾ। ਸੋ ਅਸੀਂ ਜਿੱਥੇ ਸ਼ੁਕਰੀਆ ਵੀ ਅਦਾ ਕਰਦੇ ਹਾਂ ਸਰ JS ਗਰੇਵਾਲ ਜੀ ਦਾ, ਮੇਰੇ ਲਈ ਇਹ ਵੀ ਹੁੰਦਾ ਕਿ ਬਈ ਇਸ ਬਹਾਨੇ ਨਾਲ ਅਸੀਂ ਜਿਹੜਾ ਸਾਡੇ 'ਚ ਡੇ ਟੂ ਡੇ ਜ਼ਿੰਦਗੀ ਦੇ ਵਿੱਚ ਜਿਹੜੇ ਚੈਲੰਜ ਨੇ, ਜਿਨ੍ਹਾਂ ਦੇ ਵਿੱਚ ਅੱਜ ਬਹੁਤ ਵੱਡਾ ਚੈਲੰਜ ਹੈ ਨਕਲੀ ਗੁਰੂਡਮ, ਇੱਕ ਤਾਂ ਹੈ ਹੀ ਨੇ ਜਿਹੜੇ
ਸਰਕਾਰਾਂ ਨੇ ਖੜੇ ਕੀਤੇ ਨੇ, ਕੋਈ ਨਰਕਧਾਰੀ ਨੇ, ਕੋਈ ਰਾਧਾ ਸੁਆਮੀ ਆ ਗਏ, ਕੋਈ ਸੌਦਾ ਸਾਧ ਆ ਗਿਆ, ਕੋਈ ਹੋਰ ਇਸ ਕਿਸਮ ਦੇ ਕਿੰਨੇ ਹੀ ਨੇ। ਲੇਕਿਨ ਜੇ ਅਸੀਂ ਵਿਦਨ ਵੀ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਾ ਸੌਦਾ ਵੇਚ ਕੇ ਆਪਣੀ ਬਾਬਾਗਿਰੀ ਚਮਕਾਉਂਦੇ ਨੇ, ਜੇ ਅਸੀਂ ਉਹਨਾਂ ਦਾ ਹਾਲ ਵੀ ਦੇਖੀਏ ਤਾਂ ਉਹ ਵੀ ਘੜੀਸ ਕੇ ਸਾਨੂੰ ਉਸ ਸਨਾਤਨ ਹਿੰਦੂ ਧਰਮ ਦੇ ਵਿੱਚ ਹੀ ਡੋਬਣ ਦਾ ਕੰਮ ਕਰ ਰਹੇ ਨੇ। ਔਰ ਅੱਜ ਹਾਲਾਤ ਇਹੀ ਨੇ। ਔਰ ਈਵਨ ਜੇ ਅਸੀਂ ਸਾਡੀ ਉਸ ਸੋਵਰਨਿਟੀ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਤੇ ਉਹਦੇ ਨਾਲ ਜੁੜਿਆ ਹੋਇਆ ਉਸ ਪਾਰਟ ਨੂੰ ਦੇਖੀਏ ਤੇ ਜੋ ਕੁਛ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ, ਵਾਪਰ ਰਿਹਾ ਹੈ, ਉਹ ਜਿਹੜਾ ਖੂਨ ਦੇ ਹੰਝੂ ਕੇਰਨ ਤੋਂ ਬਿਨਾਂ ਹੋਰ ਉਹਦੇ ਲਈ ਕੋਈ ਲਫ਼ਜ਼ ਨਹੀਂ ਬਚਦੇ। ਸੋ ਅਸੀਂ ਤਾਂ ਇੱਕ ਹੌਕਾ ਦੇਣ ਵਾਲੇ ਵਾਂਗ ਕਰਦੇ ਹਾਂ, ਸਤਿਗੁਰੂ ਰਹਿਮਤ ਕਰਨ, ਇਹ ਸਾਡਾ ਫੇਥ ਹੈ, ਅਸੀਂ ਇਸ ਸਾਰੇ ਚੋਂ ਨਿਕਲ ਜਾਵਾਂਗੇ। ਜਿਵੇਂ ਸਰ ਕਪੂਰ ਸਿੰਘ ਜਦੋਂ ਉਦਾਸ ਵੀ ਹੁੰਦੇ ਸਨ ਔਰ ਫਿਰ ਸਿੱਖਾਂ ਨੂੰ ਅਕਲ ਕੇ ਪੱਕੇ ਵੈਰੀ ਵੀ ਕਹਿ ਕੇ ਗਿਆਨੀ ਗਿਆਨ ਸਿੰਘ ਦਾ ਉਹ ਛੰਦ ਵੀ ਪੜ੍ਹ ਦਿੰਦੇ ਸੀ, ਪਰ ਫਿਰ ਉਹ ਬੜੇ ਉਤਸ਼ਾਹ 'ਚ ਆ ਕੇ ਕਹਿੰਦੇ ਸੀ ਵੀ ਨਹੀਂ, ਇਹ ਅਸੀਂ ਨਹੀਂ ਜਾਣਦੇ ਕਿਤੇ ਵੀ। 10ਵੇਂ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਸੋ ਗੁਰੂ ਆਪ ਬੋਡੀ ਕਰਨ। ਹੁਣ ਗੱਲ 13 ਮਾਰਚ ਦੀ ਕਰਦੇ ਹਾਂ। ਬਹੁਤ ਵਾਰ 29 ਮਾਰਚ ਨਾਲ ਜੁੜਿਆ ਹੋਇਆ ਹੁੰਦਾ 1849 ਕਿ ਸਿੱਖ ਰਾਜ ਦਾ ਸੂਰਜ ਡੁੱਬਿਆ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼, ਅਜੇ ਤਾਂ ਬ੍ਰਿਟਿਸ਼ ਅੰਪਾਇਰ ਤਾਂ ਪੂਰਾ ਬਾਅਦ 'ਚ ਆਇਆ, ਲੇਕਿਨ ਈਸਟ ਇੰਡੀਆ ਕੰਪਨੀ ਰਾਹੀਂ ਉਹ ਸਾਰੇ ਬੈਂਕਰ ਜਿਹੜੇ ਸੀ ਉਹ ਰੂਲ ਕਰ ਰਹੇ ਸੀ, ਬ੍ਰਿਟਿਸ਼ ਰਾਜ ਦਾ ਹਿੱਸਾ ਬਣਾਇਆ। ਪਰ ਅਸਲੀ ਦਿਨ ਅੱਜ ਹੈ ਜਿਸ ਦਿਨ ਜਿਹੜੀ ਫਾਈਨਲ ਲੜਾਈ, ਜਿਨ੍ਹਾਂ ਨੂੰ ਸੈਕੰਡ ਐਂਗਲੋ ਸਿੱਖ ਵਾਰ ਦੀ ਅਖੀਰਲੀ ਜੰਗ, ਇਹ ਜ਼ਿਲ੍ਹਾ ਗੁਜਰਾਤ ਦੇ ਵਿੱਚ ਚਨਾਹ ਦੇ ਕੰਢੇ ਲੜੀ ਗਈ। ਔਰ ਉਸ ਦੇ ਵਿੱਚ ਹੁਣ ਬਹੁਤ ਵਾਰ ਜਦੋਂ ਅਸੀਂ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਇਸ ਗੱਲ ਦਾ ਧਿਆਨ ਰਹੇ ਕਿ ਸ਼ਾਹ ਮੁਹੰਮਦ ਨੇ 1846 ਦੇ ਵਿੱਚ ਜਿਹੜੀਆਂ ਪਹਿਲੀਆਂ ਐਂਗਲੋ ਸਿੱਖ ਵਾਰਸ ਹੋਈਆਂ, ਮੁਦਕੀ, ਸਭਰਾਵਾਂ, ਅਲੀਵਾਲ, ਇਹਨਾਂ ਸਾਰਿਆਂ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ। ਲੇਕਿਨ 1849 ਦੀਆਂ ਜਿਹੜੀਆਂ ਦੋ ਵੱਡੀਆਂ ਜੰਗਾਂ, ਜਿਨ੍ਹਾਂ 'ਚ ਪਹਿਲੀ ਚੇਲਿਆਂਵਾੜਾ ਦੇ ਵਿੱਚ ਹੋਈ, ਜਿਸ ਨੂੰ ਲੀਡ ਜ਼ਾਹਰ ਹੈ ਕਿ ਪਿਓ ਪੁੱਤਰ ਦੀ ਜੋੜੀ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਤੇ ਉਹਨਾਂ ਦਾ ਫਰਜ਼ੰਦ ਸ਼ੇਰ ਸਿੰਘ ਅਟਾਰੀ ਵਾਲਾ, ਇਹ ਦੋ ਲੜਾਈਆਂ ਜਿਹੜੀਆਂ ਨੇ ਉਸੇ ਹੀ ਲਹਿੰਦੇ ਪੰਜਾਬ ਦੇ ਉਸ ਜਿਹੜਾ ਚਨਾਹ ਜੇਹਲਮ ਉਸ ਖੇਤਰ ਦੇ ਵਿੱਚ ਹੀ ਹੋਈਆਂ। ਪਹਿਲੀ ਦੇ ਵਿੱਚ ਮੈਂ ਉਹਨਾਂ ਦੀ ਡਿਟੇਲ 'ਚ ਨਹੀਂ ਜਾਵਾਂਗਾ ਕਿ ਅੰਗਰੇਜ਼ਾਂ ਨੇ ਕਿਵੇਂ ਸਾਜ਼ਿਸ਼ ਦੇ ਨਾਲ ਇਹ ਖੁਦ ਇਹ ਇਨਸਟੀਗੇਟ ਕੀਤੀਆਂ ਤਾਂ ਕਿ ਉਹ ਪੰਜਾਬ ਨੂੰ ਹੜੱਪ ਸਕਣ। ਪਹਿਲੀ ਜੰਗ ਤੋਂ ਬਾਅਦ ਜਦੋਂ ਲਾਹੌਰ ਆ ਕੇ ਉਹ ਬੈਠੇ ਔਰ ਉਹਨਾਂ ਨੇ ਜਿਹੜੀ ਭਾਰੋਵਾਲ ਦੀ ਸੰਧੀ ਕੀਤੀ, ਜਿਹਦੇ ਥੱਲੇ ਉਹ ਗਾਰਡੀਅਨ ਬਣੇ, ਦਲੀਪ ਸਿੰਘ ਤਾਂ ਅਜੇ ਮਾਈਨਰ ਸੀ, ਲੇਕਿਨ ਫਿਰ ਕਿਵੇਂ, ਕਿਉਂਕਿ ਉਹ ਕੋਈ ਨਾ ਕੋਈ ਬਹਾਨਾ ਲੱਭਦੇ ਸੀ, ਉਹ ਮੁਲਤਾਨ ਦੇ ਗਵਰਨਰ ਮੂਲ ਚੰਦ ਦਾ ਨਾਲ ਟਕਰਾਅ ਦਾ ਬਹਾਨਾ ਔਰ ਜਿਸ ਕਿਸਮ ਦਾ ਅੰਗਰੇਜ਼ਾਂ ਦਾ ਬਿਹੇਵੀਅਰ ਸੀ, ਸੋ ਅਲਟੀਮੇਟਲੀ ਇਹ ਪਿਓ ਪੁੱਤਰ ਇਹਨਾਂ ਨੇ ਬਗਾਵਤ ਦਾ ਝੰਡਾ ਚੁੱਕਿਆ। ਹਾਲਾਂਕਿ ਇਹਨਾਂ ਦੀ ਬਗਾਵਤ ਨੂੰ ਦਬਾਉਣ ਲਈ ਜਿਹੜੀ ਅੰਗਰੇਜ਼ਾਂ ਦੇ ਨਾਲ ਵੀ ਲਾਹੌਰ ਦਰਬਾਰ ਜਾਂ ਦਲੀਪ ਸਿੰਘ ਨੂੰ ਤਾਂ ਹੈ ਹੀ ਨਹੀਂ ਸੀ, ਉਹ ਤਾਂ ਮਾਈਨਰ ਸੀ, ਉਹਨਾਂ ਨੇ ਅੰਗਰੇਜ਼ਾਂ ਦਾ ਹੀ ਸਾਥ ਦਿੱਤਾ। ਪਰ ਇਸ ਬਹਾਨੇ ਨਾਲ ਜਿਵੇਂ ਪਹਿਲੀ ਜੰਗ ਜਿਹਨੂੰ ਅਸੀਂ ਚੇਲਿਆਂਵਾੜਾ ਦੀ ਲੜਾਈ ਕਹਿੰਦੇ ਹਾਂ, ਉਹ ਬੜੀ ਜ਼ਬਰਦਸਤ ਜੰਗ ਸੀ, ਜਿਸ ਦੇ ਵਿੱਚ ਉਸ ਵੇਲੇ ਦਾ ਜਿਹੜਾ ਅੰਗਰੇਜ਼ੀ ਜਨਰਲ ਸੀ ਲਾਰਡ ਗੱਫ, ਉਹਨੇ ਜਿਹੜੀ ਰਿਪੋਰਟ ਭੇਜੀ ਔਰ ਜਿਹਨੂੰ ਕੋਟ ਕੀਤਾ ਜਾਂਦਾ ਹਿਸਟੋਰੀਅਨਸ ਵੱਲੋਂ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਨਦਰ ਚੇਲਿਆਂਵਾੜਾ ਵੁੱਡ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਰਜੀਮ ਫਰੋਮ ਦਾ ਫੇਸ ਆਫ ਇੰਡੀਆ, ਕਿ ਜੇ ਇੱਕ ਜੰਗ ਹੋਰ ਚੇਲਿਆਂਵਾੜਾ ਦੀ ਹੋਈ ਤਾਂ ਇੱਥੇ ਨਹੀਂ, ਪੰਜਾਬ ਭਾਰਤ 'ਚੋਂ ਹੀ ਅੰਗਰੇਜ਼ੀ ਰਾਜ ਸਫਾਏ ਹਸਤੀ ਤੋਂ ਮਿਟ ਜਾਏਗਾ। ਇੰਨੀ ਲਹੂ ਡੋਲਵੀਂ ਲੜਾਈ ਜਿਹਦੇ 'ਚ ਕਿ ਸਿੱਖਾਂ ਨੇ ਕਨਵਿੰਸਿੰਗਲੀ ਜਿਹੜਾ ਉਹਨਾਂ ਨੂੰ ਡਿਫੀਟ ਕੀਤਾ ਔਰ ਹਜ਼ਾਰਾਂ ਅੰਗਰੇਜ਼ੀ ਔਰ ਦੇਸੀ ਜਿਹੜੇ ਇਹਨਾਂ ਦੇ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਪੂਰਬੀਏ ਔਰ ਬੰਗਾਲੀ ਔਰ ਦੂਜੇ ਸੀ, ਉਹਨਾਂ ਨੂੰ ਜਿਹੜਾ ਹੈ ਉਹ ਤਹਿ ਤੇ ਕੀਤਾ। ਲੇਕਿਨ ਮੌਕੇ ਹੁੰਦੇ ਨੇ, ਬਹੁਤ ਸਾਰੀਆਂ ਇਫਸ ਨੇ, ਜੇ ਇੱਧਰ ਨਾ ਹੋ ਜਾਂਦਾ। ਫਿਰ ਜਿਹੜੀ ਫਾਈਨਲ ਹੈ ਉਹ ਰਾਮਨਗਰ ਦੀ ਲੜਾਈ ਜਿਹੜੀ ਹੈ, ਇਸ ਚੇਲਿਆਂਵਾੜਾ ਤੋਂ ਬਾਅਦ ਇਹ ਗੁਜਰਾਤ ਦੀ ਲੜਾਈ ਸ਼ਾਇਦ ਰਾਮਨਗਰ ਦੇ ਮੁਕਾਮ 'ਤੇ ਹੁੰਦੀ ਹੈ
ਜਿਹਦੇ 'ਚ ਫਾਈਨਲੀ ਕਿਉਂਕਿ ਅੰਗਰੇਜ਼ਾਂ ਕੋਲ ਬੈਟਲ ਤੋਪਖਾਨਾ ਹੈ, ਸਿੱਖ ਫੌਜ ਥੱਕੀ ਹੋਈ ਹੈ, ਪਿਓ ਪੁੱਤਰ ਦੀਆਂ ਫੌਜਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ। ਉਧਰੋਂ ਦੋਸਤ ਮੁਹੰਮਦ ਖਾਨ ਅਫਗਾਨਿਸਤਾਨ ਦੇ ਬਾਦਸ਼ਾਹ ਨੇ ਸਿੱਖਾਂ ਦੀ ਮਦਦ ਦੇ ਲਈ ਇੱਕ ਪਠਾਣਾ ਦਾ ਇੱਕ ਵੱਡੀ ਲਸ਼ਕਰ ਭੇਜਿਆ, ਉਹਨੂੰ ਵੀ ਉਹਨਾਂ ਨੇ ਨਹੀਂ ਆਣ ਦਿੱਤਾ। ਸੋ ਮੁੱਕਦੀ ਗੱਲ ਕਿ ਇਸ ਜੰਗ ਦੇ ਵਿੱਚ ਸਿੱਖ ਪੂਰੀ ਤਰ੍ਹਾਂ ਹਾਰੇ ਔਰ ਉਹਨਾਂ ਦੇ ਜਿਹੜੇ ਸ਼ਹੀਦ ਵੀ ਹੋਏ ਔਰ ਉਹਨਾਂ ਦੇ ਹਥਿਆਰ ਵੀ ਉਹਨਾਂ ਨੇ ਰਖਵਾਏ। ਉਸ ਬਾਰੇ ਹੀ ਹੁੰਦਾ ਹੈ ਵੀ ਇੱਕ ਜਦੋਂ ਇੱਕ ਪੂਰਾ ਉਹਨਾਂ ਨੇ ਫਿਰ ਇੱਕ ਲਾਮ ਲਸ਼ਕਰ ਦੇ ਨਾਲ ਜਦੋਂ ਉਹ ਜਿੱਤ ਹਾਸਲ ਕਰ ਲਈ ਉਹਨਾਂ ਨੇ, ਫਿਰ ਵੱਡਾ ਉਹਨਾਂ ਨੇ ਸਮਾਗਮ ਕਰਕੇ ਪਬਲਿਕਲੀ ਜਿਹੜਾ ਸਰੈਂਡਰ ਲਿਆ। ਔਰ ਉਹਦੇ 'ਚ ਹੀ ਆਉਂਦਾ ਕਿ ਭਾਈ ਇੱਕ ਬਜ਼ੁਰਗ ਸਿੱਖ ਜਿਹਨੇ ਆਪਣੀ ਬੰਦੂਕ ਜਦੋਂ ਅੱਗੇ ਰੱਖੀ ਤੇ ਉੱਚੀ ਉੱਚੀ ਰੋਂਦਿਆਂ ਕਿਹਾ ਕਿ ਅੱਜ ਰਣਜੀਤ ਸਿੰਘ ਮੋਇਆ। ਸੋ ਇਹ ਜਿਹੜਾ ਜਦੋਂ ਮੈਂ ਕਿਹਾ ਕਿ ਵੀ ਸਿੱਖ ਰਾਜ ਦਾ ਸੂਰਜ, ਇਹ ਜਿਹੜੀ ਲੜਾਈ ਹੈ ਗੁਜਰਾਤ ਦੀ ਲੜਾਈ, ਇਸ ਨੇ ਦੇ ਨਾਲ ਐਂਡ ਹੁੰਦਾ। ਔਰ ਫਿਰ ਇਹੀ 13 ਮਾਰਚ ਜਦੋਂ ਇਹ ਡੇਟ ਤੁਰਦੀ ਹੈ, ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜਲਿਆਂਵਾਲੇ ਬਾਗ ਦਾ ਸਾਕਾ ਤਾਂ ਬੇਸ਼ੱਕ 13 ਅਪ੍ਰੈਲ 1919 ਨੂੰ ਹੁੰਦਾ, ਪਰ 13 ਅਪ੍ਰੈਲ 1940 ਇਤਿਹਾਸਕ ਦਿਨ ਬਣ ਜਾਂਦਾ ਹੈ, ਜਿਸ ਦਿਨ ਇੱਕ ਯਤੀਮ ਬੱਚਾ ਜਿਹਦਾ ਚਾਚਾ ਉਹਨਾਂ ਨੂੰ ਯਤੀਮਖਾਨਾ ਖਾਲਸਾ ਸੈਂਟਰਲ ਖਾਲਸਾ ਯਤੀਮਖਾਨਾ 'ਚ ਜਮ੍ਹਾਂ ਕਰਾਇਆ ਸੀ, ਪਿਓ ਦੀ ਮੌਤ, ਔਰ ਦੂਸਰਾ ਊਧਮ ਸਿੰਘ ਜਿਹਨੇ ਉੱਥੋਂ ਹੀ ਮੈਟ੍ਰਿਕ ਕੀਤੀ, ਉਹ ਜਲਿਆਂਵਾਲੇ ਬਾਗ ਦੇ ਵੇਲੇ ਜੋ ਉਹਨੇ ਦੇਖਿਆ, ਅਕਾਲ ਤਖਤ ਤੇ ਅਰਦਾਸਾ ਸੋਧਿਆ। ਔਰ ਫਿਰ 21 ਸਾਲ ਜਿਹੜਾ ਹੈ ਉਸ ਗਵਰਨਰ ਪੰਜਾਬ ਦਾ ਮਾਈਕਲ ਓਡਵਾਇਰ, ਜਿਹਦੇ ਹੁਕਮਾਂ ਥੱਲੇ ਵੀ ਸਬਕ ਸਿਖਾਉਣਾ, ਕਿਉਂਕਿ ਰੌਲਟ ਐਕਟ ਪਾਸ ਕੀਤਾ ਸੀ, ਵਿਰੋਧ ਹੋ ਰਿਹਾ ਸੀ, ਅੰਮ੍ਰਿਤਸਰ 'ਚ ਵੀ ਜਿਹੜਾ ਜਲਸਾ ਰੱਖਿਆ ਸੀ, ਉਸ ਨੂੰ ਜਿਹੜਾ ਹੈ ਉਹ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਔਰ ਡਾਕਟਰ ਸਤਪਾਲ ਉਹਨਾਂ ਨੇ ਐਡਰੈਸ ਕਰਨਾ ਸੀ, ਉਹਨਾਂ ਨੂੰ ਫੜ ਲਿਆ ਗਿਆ ਔਰ ਜਲਿਆਂਵਾਲੇ ਬਾਗ 'ਚ ਜੋ ਜ਼ੁਲਮ ਕੀਤਾ। ਔਰ ਕਿਉਂਕਿ ਮਾਈਕਲ ਓਡਵਾਇਰ ਇਹ ਮਹਿਸੂਸ ਕਰਦਾ ਸੀ ਵੀ ਸਿੱਖਾਂ ਨੂੰ ਸਬਕ ਸਿਖਾ, ਪੰਜਾਬ ਨੂੰ ਸਬਕ ਸਿਖਾਉਣ ਦਾ ਮਤਲਬ ਸਿੱਖਾਂ ਨੂੰ ਸਬਕ ਸਿਖਾਉਣਾ ਸੀ। ਪਰ 21 ਸਾਲ ਬਾਅਦ ਅੱਜ ਦੇ ਦਿਨ ਹੀ 13 ਮਾਰਚ 1940 ਨੂੰ ਇੱਕ ਪਬਲਿਕ ਹਾਲ ਦੇ ਵਿੱਚ ਸਰ ਮਾਈਕਲ ਓਡਵਾਇਰ, ਜਿਹੜਾ ਕਿ ਬੜੇ ਫਖਰ ਨਾਲ ਆਪਣਾ ਕਾਰਨਾਮਾ ਦੱਸ ਰਿਹਾ ਸੀ, ਉਸ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ। ਔਰ ਇਹ ਵੱਖਰੀ ਕਹਾਣੀ ਹੈ ਕਿ ਗਾਂਧੀ ਨੇ ਕੀ ਕਿਹਾ, ਦੂਸਰਿਆਂ ਨੇ ਕੀ ਕਿਹਾ। ਸੋ ਇਸ ਦਿਨ ਦਾ ਉਸ ਦੇ ਨਾਲ ਵੀ ਜਾ ਕੇ ਸੰਬੰਧ ਜੁੜਦਾ। ਫਿਰ ਅਸੀਂ ਕਿਉਂਕਿ ਅਸੀਂ ਇਹ ਬਰੀਫ ਪੰਛੀ ਝਾਤ ਕਰ ਰਹੇ ਹਾਂ ਕਿ ਭਾਈ ਸਿੱਖ ਰਾਜ ਦਾ ਸੂਰਜ ਡੁੱਬਣਾ, ਬ੍ਰਿਟਿਸ਼ ਰਾਜ ਦੇ ਬਹੁਤ ਮਾੜੀਆਂ ਹਰਕਤਾਂ ਜੋ ਸਿੱਖਾਂ ਦੇ ਨਾਲ ਜਾਂ ਉਹਨਾਂ ਨੇ ਜਿਸ ਕਿਸਮ ਦੇ ਕੀਤੇ, ਲੇਕਿਨ ਜਲਿਆਂਵਾਲਾ ਬਾਗ ਕਿਉਂਕਿ ਇੰਟਰਨੈਸ਼ਨਲ ਫੇਮ ਦਾ ਕਾਂਡ ਬਣਿਆ ਔਰ ਊਧਮ ਸਿੰਘ ਦਾ ਬਦਲਾ ਲੈਣਾ ਵੀ ਜਿਹੜਾ ਹੈ, ਇਸ ਗੱਲ ਨੇ ਇਹ ਵੀ ਸਾਬਤ ਕੀਤਾ ਕਿ ਭਾਈ ਉਹ ਗੁਰੂ ਦੀ ਸਪਿਰਿਟ ਪ੍ਰਵੇਲ ਕਰਦੀ ਹੈ। ਔਰ ਉਹੀ ਸਪਿਰਿਟ ਊਧਮ ਸਿੰਘ ਵਾਲੀ ਫਿਰ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਇੰਦਰਾ ਗਾਂਧੀ, ਜਨਰਲ ਵੈਦਿਆ ਨੂੰ ਵੀ ਉਹਨਾਂ ਦੇ ਕੀਤੇ ਜਿਹੜੇ ਕੁਕਰਮ ਨੇ ਉਹਨਾਂ ਦੀ ਸਜ਼ਾ ਦਿੰਦੇ ਨੇ। ਹੁਣ ਕਰੰਟ ਸਟਰਗਲ ਦੇ ਵਿੱਚ ਬੇਸ਼ੱਕ ਅਸੀਂ ਸਮਝਦੇ ਹਾਂ ਵੀ ਸਾਡੀ ਸਟਰਗਲ ਤਾਂ ਉਦੋਂ ਹੀ ਸ਼ੁਰੂ ਹੋ ਗਈ ਜਦੋਂ ਸਾਡੇ ਨੁਮਾਇੰਦਿਆਂ ਨੇ ਭਾਰਤੀ ਆਇਨ ਦੇ ਉੱਤੇ ਦਸਤਖਤ ਨਹੀਂ ਕੀਤੇ, ਕਿਉਂਕਿ ਉਹ ਤਾਂ ਸਿੱਖਾਂ ਦੀ ਵੱਖਰੀ ਹੋਂਦ ਨੂੰ ਹੀ ਨਹੀਂ ਕਬੂਲ ਕਰਦਾ, ਵਾਅਦਿਆਂ ਨਾਲ ਵੀ ਬੇਵਫਾਈ ਸੀ। ਪਰ 37 ਵਰ੍ਹੇ ਬਾਅਦ ਜਿਹੜਾ ਜੂਨ 84 ਜਦੋਂ ਕਿ ਘੱਲੂਘਾਰਾ ਵਰਤਾਇਆ ਜਾਂਦਾ, ਉਸ ਤੋਂ ਬਾਅਦ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ। ਪਰ ਇਨ ਦਾ ਮੀਨ ਟਾਈਮ ਜਿਹੜੇ ਪੜਾਅ ਆਏ, ਜਿਵੇਂ 13 ਅਪ੍ਰੈਲ 1978 ਜਿਹੜਾ ਗੁਰੂਡਮ ਜਿਸ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਇਹ ਵੀ ਪ੍ਰੋਕਸੀ ਵਾਰ, ਇਹਨਾਂ ਨਰਕਤਾਰੀ ਹੋਣ, ਰਾਧਾ ਸੁਆਮੀ ਹੋਣ, ਸੌਦਾ ਸਾਧ ਹੋਏ, ਆਸ਼ੂਤੋਸ਼ ਹੋਏ, ਭਨਿਆਰਾ ਹੋਏ, ਇਹ ਉਹੀ ਕੰਟੀਨਿਊਟੀ ਹੈ। ਲੇਕਿਨ ਸਿੱਖ ਐਜੂਕੇਸ਼ਨਲ ਕਾਨਫਰੰਸ, ਚੀਫ ਖਾਲਸਾ ਦੀਵਾਨ ਇੱਕ ਐਸੀ ਬਾਡੀ ਜਿਹਨੂੰ ਹੋਮਿਓਪੈਥੀ ਸਿੱਖਾਂ 'ਚ ਕਿਹਾ ਜਾਂਦਾ ਸੀ, ਅਤੇ ਜਿਹੜੇ ਬਹੁਤ ਜਜ਼ਬਾਤੀ ਸਿੱਖ ਨੇ ਉਹ ਇਹਨਾਂ ਨੂੰ ਬ੍ਰਿਟਿਸ਼ ਟੋਡੀ ਵੀ ਕਹਿੰਦੇ ਸੀ, ਕਿਉਂਕਿ ਇਹਨਾਂ 'ਚ ਬਹੁਤ ਸਾਰੇ ਬੜੇ ਸਰਦਾਰ, ਜਗੀਰਾਂ, ਜਦਾਦਾਂ ਦੇ ਮਾਲਕ ਔਰ ਪੜ੍ਹੇ ਲਿਖੇ, ਦਾੜੀਆਂ ਵੀ ਕੁੰਜਵੀਆਂ ਬੰਨ੍ਹਣ ਵਾਲੇ, ਜਾਲੀ ਦੇ ਨਾਲ ਅੰਗਰੇਜ਼ਾਂ ਆਕਸਫੋਰਡ ਕੈਂਬਰਿਜ 'ਚੋਂ ਪੜ੍ਹੇ ਹੋਏ, ਪੋਚਵੀਆਂ ਪੱਗਾਂ ਬੰਨ੍ਹਣ ਵਾਲੇ, ਬੜੇ ਸ਼ਰਧਾਵਾਨ ਔਰ ਗੁਰੂਆਂ। ਪਰ
ਅੰਗਰੇਜ਼ੀ ਰਾਜ ਦੇ ਪੂਰੇ ਵਫਾਦਾਰ। ਟੋਡੀ ਲਫ਼ਜ਼ ਹੀ ਇੱਥੋਂ ਆਇਆ ਸੀ, ਉਹ ਕਹਿੰਦੇ ਟੋਡੀ ਬੱਚਾ ਆਇਆ ਹੈ, ਸੋ ਇਹਨਾਂ ਨੂੰ ਟੋਡੀ ਕਿਹਾ ਜਾਂਦਾ ਸੀ ਬ੍ਰਿਟਿਸ਼ ਦੂਜੇ। ਲੇਕਿਨ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਕੰਮ ਕੀਤਾ। ਇਹਨਾਂ ਨੇ ਐਜੂਕੇਸ਼ਨ, ਇਹਨਾਂ ਨੇ ਦੇਖਿਆ ਇਹ ਰੈਵੋਲੂਸ਼ਨਰੀ ਨਹੀਂ ਸੀਗੇ, ਲੇਕਿਨ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਖਾਲਸਾ ਸਕੂਲ, ਖਾਲਸਾ ਕਾਲਜ, ਇਹ ਸਾਰੇ ਦੇ ਵਿੱਚ ਔਰ ਸੁਧਾਰ ਪੰਥ ਦੇ ਵਿੱਚ ਔਰ ਬ੍ਰਿਟਿਸ਼ ਦੇ ਨਾਲ ਮਿਲ ਕੇ ਜੋ ਕੰਸੈਸ਼ਨ ਮਿਲ ਸਕਦੇ ਸੀ ਲੈਂਡ ਦੀ ਲਾਈਨ, ਤੇ ਉਹ ਸਾਰੇ ਦੇ ਵਿੱਚ ਫਿਰ ਇਹ ਸਰ ਸੁੰਦਰ ਸਿੰਘ ਮਜੀਠੀਆ ਹੋਏ ਔਰ ਉਸ ਦੇ ਵਿੱਚ ਸਰ ਜੋਗਿੰਦਰ ਸਿੰਘ ਵਰਗੇ ਲੋਕ ਹੋਣ ਜਾਂ ਦੂਸਰੇ, ਉਹਨਾਂ ਦਾ ਇੱਕ ਯੋਗਦਾਨ ਰਿਹਾ। ਔਰ ਚੀਫ ਖਾਲਸਾ ਦੀਵਾਨ ਦੇ ਪਿੱਛੇ ਵੱਡੀ ਜਿਹੜੀ ਸਪਿਰਿਟ ਸੀ ਉਹ ਭਾਈ ਸਾਹਿਬ ਭਾਈ ਵੀਰ ਸਿੰਘ, ਜਿਨ੍ਹਾਂ ਨੂੰ 6ਵਾਂ ਦਰਿਆ ਪੰਜਾਬ ਦਾ ਕਿਹਾ ਜਾਂਦਾ ਹੈ, ਉਹਨਾਂ ਨੇ ਸਾਹਿਤ ਦੀ ਦੁਨੀਆ 'ਚ ਗੁਰਮਤਿ ਦੀ ਰੌਸ਼ਨੀ 'ਚ ਜਿਹੜਾ ਸਾਹਿਤ ਜਿਸ ਕਿਸਮ ਦਾ ਰਚਿਆ, ਇਹ ਵੀ ਕਿਉਂਕਿ ਲਿਟਰੇਚਰ ਬੜਾ ਇੰਪੋਰਟੈਂਟ ਹੁੰਦਾ ਜਦੋਂ ਕੋਈ ਕੌਮ ਗੁਲਾਮੀ 'ਚ ਧੱਸ ਜਾਂਦੀ ਹੈ, ਜੋ 1849 'ਚ ਹੋਇਆ। ਗਿਰਾਵਟਾਂ, ਚੈਲੰਜ, ਕੋਈ ਆਰੀਆ ਸਮਾਜੀ ਆ ਗਏ, ਕੋਈ ਦੇਵ ਸਮਾਜੀ ਆ ਗਏ, ਕੋਈ ਬ੍ਰਹਮੋ ਸਮਾਜੀ ਆ ਗਏ, ਕੋਈ ਸਾਈ ਮਿਸ਼ਨਰੀ ਆ ਗਏ, ਜਿਨ੍ਹਾਂ ਸਾਰਿਆਂ ਦੇ ਜਿਹੜੇ ਨੇ ਉਹ ਦਿਆਨੰਦ ਸਭ ਤੋਂ ਖਤਰਨਾਕ ਉਸ ਸਾਰੇ ਦੇ ਚੱਲਦੇ। ਔਰ ਉਸ ਪੀਰੀਅਡ 'ਚ ਇਹ ਜਿਹੜੇ ਸਾਰੇ ਜਿਨ੍ਹਾਂ ਨੇ ਕਲਮ ਫੜੀ, ਉਹ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਔਰ ਇਹਨਾਂ ਸਾਰਿਆਂ ਨੇ ਜਦੋਂ ਭਾਈ ਕਾਨ ਸਿੰਘ ਨਾਭਾ ਨੇ ਜਿਹੜਾ 1898-99 ਦੇ ਵਿੱਚ ਇਹ ਲਿਖੀ ਪੁਸਤਕ ਹਮ ਹਿੰਦੂ ਨਹੀਂ, ਬਹੁਤ ਵੱਡੀ ਰੈਵੋਲੂਸ਼ਨਰੀ ਲਾਈਨ ਸੀ। ਇਵੇਂ ਹੀ ਜਿਵੇਂ ਅੱਜ ਇਹ ਸਨਾਤਕ ਕੁੰਭ ਬਣਾਉਣ ਵਾਲੇ ਸਾਨੂੰ ਵਾਪਸ ਹਿੰਦੂਆਂ 'ਚ ਵਾੜ ਰਹੇ ਨੇ। ਔਰ ਅੱਜ ਹੀ ਮੈਂ ਗੁਰਨਾਮ ਸਿੰਘ ਤੀਰ ਦੀ ਬੇਟੀ ਹੈ, ਉਹਨੂੰ ਥੋੜ੍ਹੇ ਉਹਨਾਂ ਦੇ ਕੋਈ ਨਾ ਕੋਈ ਫੇਸਬੁੱਕ 'ਤੇ ਹੁੰਦਾ ਕਿਸੇ ਨਾਲ ਇੰਟਰਵਿਊ, ਅਤੇ ਉਹ ਪੁੱਛਦਾ ਜਿਹੜਾ ਇੰਟਰਵਿਊਅਰ ਹੈ ਕਿ ਜੀ ਜਿਹੜੇ ਕਿਉਂਕਿ ਗੁਰਨਾਮ ਸਿੰਘ ਤੀਰ ਚਾਚਾ ਚੰਡੀਗੜ੍ਹੀਆ ਦੇ ਥੱਲੇ ਜਦੋਂ ਅਸੀਂ ਸਕੂਲ ਡੇਜ਼ 'ਚ ਪੜ੍ਹਦੇ ਸੀ ਤਾਂ ਉਹਨਾਂ ਦਾ ਇੱਕ ਰੈਗੂਲਰ ਫੀਚਰ ਪੰਜਾਬੀ ਅਜੀਤ ਦੇ ਵਿੱਚ ਹੁੰਦਾ ਸੀ, ਸੋ ਜਿਹਦੇ 'ਚ ਤੇ ਹਾਈ ਕੋਰਟ ਦੇ ਵਕੀਲ ਸੀ। ਸੋ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਵੀ ਸਿੱਖ ਜਿਹੜੇ ਨੇ ਉਹ ਤਾਂ ਹਿੰਦੂਆਂ 'ਚੋਂ ਨਿਕਲੇ ਨੇ, ਤਾਂ ਉਹਨਾਂ ਨੇ ਮਜ਼ਾਕ 'ਚ ਕਿਹਾ ਕਿ ਵੀ ਹੁਣ ਅਸੀਂ ਦੁੱਧ ਨਹੀਂ ਹੈ ਦਹੀਂ ਬਣ ਗਏ ਤੇ ਦਹੀਂ ਵਾਪਸ ਦੁੱਧ ਨਹੀਂ ਬਣਦਾ, ਔਰ ਦਹੀਂ ਦੇ ਆਪਣੇ ਕਰੈਕਟਰਿਸਟਿਕ ਹੁੰਦੇ ਨੇ ਜਿਹੜੇ ਦੁੱਧ 'ਚ ਨਹੀਂ ਹੁੰਦੇ। ਸੋ ਕਹਿਣ ਦਾ ਮਤਲਬ ਹੈ ਵੀ ਉਦੋਂ ਵੀ ਇੱਕ ਵੱਡਾ ਤਬਕਾ ਸਿੱਖ ਰਾਜ ਜਾਣ ਤੋਂ ਬਾਅਦ ਇਹ ਜਿਹੜੇ ਸਾਰੇ ਆਏ ਉਹ ਸਨਾਤਨੀ ਸਿੱਖ ਜਨੇਊ ਪਾਉਣ ਵਾਲੇ ਵੀ ਨਿਕਲੇ, ਸਾਰੇ ਬੇਦੀ ਸੋਢੀ ਤਰੇਣ ਬਾਬੇ ਜਿਹੜੇ ਨੇ ਇਸ ਕਿਸਮ ਦੇ ਹੀ ਸਨਾਤਨੀ ਜਿਹਾ, ਕਿਉਂਕਿ ਉਹਨਾਂ ਦਾ ਆਪਣਾ ਤੋਰੀ ਫੁਲਕਾ ਇਹਦੇ ਨਾਲ ਚੱਲਦਾ ਸੀ। ਤਾਂ ਉਹਨਾਂ ਨੇ ਜਦੋਂ ਕਿਹਾ ਔਰ ਉਹਦੇ 'ਚ ਇੱਕ ਇਸ ਕਿਸਮ ਦੇ ਸਨਾਤਨੀ ਤੋਂ ਕਿਤਾਬ ਲਿਖਾਈ ਗਈ ਵੀ ਹਮ ਹਿੰਦੂ ਹੈ, ਸੋ ਉਹਦੇ ਜਵਾਬ 'ਚ ਉਹਨਾਂ ਨੇ ਲਿਖਿਆ ਸੀ ਕਿ ਹਮ ਹਿੰਦੂ ਨਹੀਂ। ਸੋ ਇਹ ਜਿਹੜਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦਾ ਜਿਹੜੇ ਉਹਨਾਂ ਦੀ ਸਰਪ੍ਰਸਤੀ ਸੀ, ਉਹਦੇ ਥੱਲੇ ਸਿੱਖ ਐਜੂਕੇਸ਼ਨਲ ਕਾਨਫਰੰਸਿਸ ਦਾ ਸਿਲਸਿਲਾ ਚੱਲਦਾ ਸੀ। ਇਸ ਕਿਸਮ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ ਸ਼ਾਇਦ ਜਿਹੜੀ ਸਿਆਲਕੋਟ 'ਚ ਹੋਈ, ਉਹਦੇ 'ਚ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਪਹਿਲਾਂ ਸਵਾਮੀ ਰਾਮ ਤੀਰ ਪਹਿਲਾਂ ਜਾਪਾਨ ਪੜ੍ਹਨ ਗਏ, ਜਾਪਾਨੀ ਭਿਕਸ਼ੂ ਬਣ ਗਏ ਬੁੱਧ ਧਰਮ ਦੇ ਪ੍ਰਭਾਵ ਥੱਲੇ, ਫਿਰ ਮੈਥਮੈਟਿਕਸ ਦੇ ਪ੍ਰੋਫੈਸਰ, ਔਰ ਦੂਜਾ ਜਿਹੜਾ ਛੱਡ ਕੇ ਸੰਨਿਆਸੀ ਬਣਿਆ ਰਾਮ ਤੀਰਥ, ਉਹਦੇ ਸੰਪਰਕ 'ਚ ਆਏ ਤੇ ਉਹਦੇ ਚੇਲੇ ਬਣ ਗਏ, ਸਿੱਖੀ ਤੋਂ ਦੂਰ ਚਲੇ ਗਏ। ਔਰ ਇਹ ਉਸੇ ਹੀ ਸਿਆਲਕੋਟ ਦੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਭਾਈ ਵੀਰ ਸਿੰਘ ਦੀ ਸੰਗਤ ਦੇ ਨਾਲ ਜਿਹੜਾ ਉਹਨਾਂ ਦੇ ਦੀਦਾਰ ਔਰ ਫਿਰ ਉਹਨਾਂ ਨਾਲ ਸੰਪਰਕ, ਉਹ ਵਾਪਸ ਸਿੱਖੀ 'ਚ ਪਰਤੇ ਤੇ ਫਿਰ ਜੋ ਕੁਝ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਉਸ ਲੈਵਲ ਦਾ ਦਰਵੇਸ਼ ਅਸੀਂ। ਸੋ ਇਹ ਭਾਵੇਂ ਭਾਈ ਵੀਰ ਸਿੰਘ ਵੀ ਉਹਨਾਂ 'ਚ ਹੀ ਨੇ ਜਿਹੜੇ ਕੋਈ ਸਰਕਾਰ ਦੇ ਖਿਲਾਫ ਉਹਨਾਂ ਨੇ ਕੋਈ ਰੈਵੋਲੂਸ਼ਨ ਜਾਂ ਕੋਈ ਇਸ ਕਿਸਮ ਦੀ ਲਾਈਨ ਦੀ ਹਮਾਇਤ ਨਹੀਂ ਕੀਤੀ ਹੋਈ, ਪਰ ਇਹ ਇੱਕ ਆਪਣਾ ਸੋ ਇਹੀ ਜਿਹੜੀ ਚੀਫ ਖਾਲਸਾ ਦੀਵਾਨ ਜਿਹਦੇ ਥੱਲੇ ਬਹੁਤ ਸਾਰੇ ਖਾਲਸਾ ਸਕੂਲ, ਖਾਲਸਾ ਕਾਲਜ ਇੱਕ ਜ਼ਮਾਨੇ 'ਚ ਸੀ, ਹੁਣ ਤਾਂ ਇੱਕ ਡੈਡ ਆਰਗੇਨਾਈਜੇਸ਼ਨ ਵਾਂਗ ਇਹ ਹਾਲਾਂ ਸਿੰਬੋਲਿਕ ਜਿਹਾ ਹੁਣ ਵੀ ਕਰਦੇ ਨੇ। 1981 ਦੇ ਵਿੱਚ ਇਹਨਾਂ ਨੇ ਸਿੱਖ ਐਜੂਕੇਸ਼ਨਲ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਰੱਖੀ ਔਰ ਉਹਦੇ 'ਚ ਉਹਦਾ ਪ੍ਰਧਾਨਗੀ ਐਡਰੈਸ ਦੇ ਲਈ ਗੰਗਾ ਸਿੰਘ ਢਿੱਲੋਂ, ਜਿਨ੍ਹਾਂ ਨੇ ਜਿਹੜੇ ਅਮਰੀਕਾ ਆ ਚੁੱਕੇ ਸੀ 1970 'ਚ, ਨਨਕਾਣਾ ਸਾਹਿਬ ਫਾਊਂਡੇਸ਼ਨ ਇਹਨਾਂ ਨੇ ਬਣਾਈ ਹੋਈ ਸੀ। ਸੋ ਉਹਦੇ ਜਿਹੜਾ ਸਦਾਰਤ ਦੇ ਲਈ, ਪ੍ਰਧਾਨਗੀ ਦੇ ਲਈ ਉਹਨਾਂ ਨੇ ਗੰਗਾ ਸਿੰਘ ਢਿੱਲੋਂ ਨੂੰ ਸੱਦਿਆ ਔਰ ਗੰਗਾ ਸਿੰਘ ਢਿੱਲੋਂ ਨੇ ਆਪਣੇ ਐਡਰੈਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ, ਉਹਨਾਂ ਨੇ ਕਿਹਾ ਕਿ ਵੀ ਸਿੱਖ ਇੱਕ ਵੱਖਰੀ ਕੌਮ ਨੇ, ਕਿਉਂਕਿ ਉਦੋਂ ਤੱਕ ਇਸ ਕਿਸਮ ਦੀ ਇੰਟਰਪ੍ਰੀਟੇਸ਼ਨ ਚੱਲ ਰਹੀ ਸੀ ਕਿ ਸਿੱਖ ਇੱਕ ਵੱਖਰੀ ਕਮਿਊਨਿਟੀ ਹੈ, ਕੌਮ ਨਹੀਂ ਹੈ। ਔਰ ਇਹ ਬਹੁਤ ਵੱਡੀ ਗੱਲ ਸੀ ਔਰ ਇਹਦਾ ਮਤਾ ਵੀ ਪਾਸ ਕੀਤਾ ਗਿਆ। ਔਰ ਇਕੱਲਾ ਇਹੀ ਨਹੀਂ ਸੀ ਕਿ ਵੀ ਇਹ ਇੱਕ ਮਤਾ ਹੀ ਸੀ ਕਿ ਸਿੱਖਸ ਆਰ ਏ ਸੈਪਰੇਟ ਨੇਸ਼ਨ ਜਿਹਨੂੰ ਕਿਹਾ ਗਿਆ, ਉਹਦੇ 'ਚ ਉਹਨਾਂ ਨੇ ਈਵਨ ਇਹ ਵੀ ਕਿਹਾ ਕਿ ਭਾਈ ਅਸੀਂ
ਯੂਨਾਈਟਿਡ ਨੇਸ਼ਨਸ ਤੋਂ ਐਸੋਸੀਏਟ ਮੈਂਬਰ ਦਾ ਸਟੇਟਸ ਮੰਗਦੇ ਆ ਸਿੱਖ ਕੌਮ ਲਈ। ਸਿੱਖ ਕੌਮ ਦਾ ਇੱਕ ਵੱਖਰਾ ਇੰਟਰਨੈਸ਼ਨਲ ਸੈਕਟਰੀਏਟ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜੀਆਂ ਸਿੱਖਾਂ ਦੀਆਂ ਸਮੱਸਿਆਵਾਂ ਨੇ ਉਹ ਭਾਰਤ ਸਰਕਾਰ ਹੱਲ ਕਰਨ 'ਚ ਫੇਲ ਹੋਈ ਹੈ। ਉਦੋਂ ਤਾਜ਼ਾ ਯੁਗਾਂਡਾ 'ਚੋਂ ਈਦੀ ਅਮੀਨ ਨੇ ਸਿੱਖਾਂ ਨੂੰ ਬਾਹਰ ਕੱਢਿਆ ਸੀ ਔਰ ਕਿਸੇ ਨੇ ਪੈਰਵਾਈ ਨਹੀਂ ਸੀ ਕੀਤੀ। ਇਵੇਂ ਹੀ ਯੂਕੇ ਦੇ ਵਿੱਚ ਹੈਲਮਟ ਐਕਟ ਬਣਾਇਆ ਗਿਆ ਸੀ ਕਿ ਜੀ ਮੋਟਰਸਾਈਕਲ ਦੇ ਉੱਤੇ ਹੈਲਮਟ ਪਾ ਕੇ ਡਰਾਈਵ ਕਰ ਸਕਦੇ ਹੋ। ਸਿੱਖਾਂ ਨੇ ਮੋਰਚਾ ਲਾਇਆ ਹੋਇਆ ਸੀ ਔਰ ਇੰਡੀਅਨ ਐਮਬੈਸੀ ਨੇ ਕੋਈ ਵੀ ਮਦਦ ਕਰਨ ਤੋਂ ਨਾ ਕਰ ਦਿੱਤੀ ਸੀ। ਸੋ ਇਸ ਸਾਰੇ ਦੇ ਬਾਰੇ ਉਹਨਾਂ ਨੇ, ਔਰ ਇਸ ਦਾ ਜਿਹੜੀ ਸਵਾਗਤੀ ਕਮੇਟੀ ਦੇ ਚੇਅਰਮੈਨ ਸੀ ਸਿੱਖ ਐਜੂਕੇਸ਼ਨਲ ਕਾਨਫਰੰਸ ਤੇ ਜਿਹੜੀ ਚੰਡੀਗੜ੍ਹ 'ਚ ਹੋਈ, ਉਹ ਇੰਦਰਜੀਤ ਸਿੰਘ ਸਨ ਜਿਹੜੇ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦੇ ਜੀ। ਔਰ ਹਾਲਾਂ ਇਹ ਜਦੋਂ ਹੋਇਆ ਇਸ ਦਾ ਬੜਾ ਰੌਲਾ, ਹਿੰਦੂਆਂ ਨੇ ਕਿਹਾ ਵੀ ਆਹੀ ਕੰਮ ਤਾਂ ਜਿਹੜਾ ਉਹ ਮੁਹੰਮਦ ਅਲੀ ਜਿਨਾ ਨੇ ਕੀਤਾ ਸੀ ਜਦੋਂ ਉਹਨੇ ਕਿਹਾ ਸੀ ਕਿ ਮੁਸਲਿਮਸ ਆਰ ਏ ਸੈਪਰੇਟ ਨੇਸ਼ਨ। ਔਰ ਉਦੋਂ ਤਾਂ ਕਿਉਂਕਿ 81 ਦੀ ਗੱਲ ਹੈ, 78 ਦਾ ਵਾਕਿਆ ਹੋ ਚੁੱਕਾ ਸੀ, ਸੰਤ ਪਿੰਡਾਂ ਵਾਲੇ ਸੀਨ ਤੇ ਉੱਭਰ ਚੁੱਕੇ ਸੀ, ਗੁਰੂ ਨਾਨਕ ਨਿਵਾਸ 'ਚ ਉਹ ਮੁਕਾਮ ਕਰਦੇ ਸੀ। ਸੋ ਰੌਲਾ ਪੈ ਗਿਆ ਇੰਨਾ, ਔਰ ਇੰਨਾ ਚੀਫ ਖਾਲਸਾ ਦੀਵਾਨ ਜਿਵੇਂ ਮੈਂ ਕਿਹਾ ਵੀ ਡਰੂਆਂ ਦੀ ਧਿਰ ਹੈ, ਉਹਨਾਂ ਨੇ ਮੁੜ ਕੇ ਉਹ ਮਤਾ ਵਾਪਸ ਵੀ ਲੈ ਲਿਆ। ਇੰਦਰਜੀਤ ਸਿੰਘ ਚੇਅਰਮੈਨ ਨੂੰ ਚੇਅਰਮੈਨੀ ਤੋਂ ਵੀ ਹਟਾ ਦਿੱਤਾ। ਇੰਦਰਾ ਗਾਂਧੀ ਨੇ ਆਪਣਾ ਪ੍ਰਭਾਵ ਵਰਤ ਕੇ ਬਾਅਦ 'ਚ ਪੰਜਾਬ ਐਂਡ ਸਿੰਧ ਬੈਂਕ ਨੂੰ ਨੈਸ਼ਨਲਾਈਜ਼ ਵੀ ਕਰ ਲਿਆ। ਪਰ ਇਹ ਇੱਕ ਹਿਸਟੋਰੀਕਲ ਡੇ ਬਣ ਗਿਆ, ਕਿਉਂਕਿ ਜਿਉਂ ਹੀ ਚੀਫ ਖਾਲਸਾ ਦੀਵਾਨ ਨੇ ਡਰਦਿਆਂ ਉਹ ਮਤਾ ਵਾਪਸ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਅਗਵਾਈ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਉਹਨਾਂ ਦਿਨਾਂ 'ਚ ਹੀ ਜਿਹੜਾ ਯੂਕੇ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ, ਹਾਊਸ ਆਫ ਲਾਰਡਸ ਦੇ ਵਿੱਚ ਵੀ ਆ ਗਿਆ ਕਿ ਸਿੱਖਸ ਆਰ ਆਲਮੋਸਟ ਏ ਸੈਪਰੇਟ ਰੇਸ। ਨਹੀਂ, ਸੋ ਕੌਮ ਤੋਂ ਵੀ ਅੱਗੇ ਰੇਸ ਦੀ ਗੱਲ ਆਈ। ਸੋ ਇਹ ਇਤਿਹਾਸਕਤਾ ਇਹਨਾਂ ਦਿਨਾਂ ਦੀ ਹੈ, ਪਰ ਇਹ ਬੀਤੇ ਦੀ ਗੱਲ ਅਸੀਂ ਕਰ ਰਹੇ ਹਾਂ। ਪਰ 81 ਤੋਂ ਫਿਰ 84 ਤੱਕ ਦਾ ਸਫ਼ਰ ਘੱਲੂਘਾਰਾ ਔਰ ਇਹਨਾਂ 40 ਵਰ੍ਹਿਆਂ ਤੋਂ ਖਾਲਿਸਤਾਨ ਦਾ ਸੰਘਰਸ਼ ਅੱਜ ਜਿਹੜਾ ਕਿ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ, ਇੰਡੀਆ ਐਜ਼ ਏ ਰੌਕ ਸਟੇਟ ਔਰ ਸਿੱਖਾਂ ਦੀ ਵੱਖਰੀ ਪਛਾਣ ਦੀ ਲੜਾਈ ਜਿਹੜੀ ਹੈ ਅੱਜ ਇੱਕ ਉਸ ਮੁਕਾਮ ਤੇ ਪਹੁੰਚ ਚੁੱਕੀ ਹੈ ਜਿੱਥੋਂ ਮੰਜ਼ਿਲ ਬਹੁਤੀ ਦੂਰ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।